ਬਾਬੇ ਉੱਥੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਸਿੱਖ ਖੱਤਰੀ ਹਿੰਦੂ ਵਗੈਰਾ ਆਹੋ ਉਹਨਾਂ ਰਹਿਣ ਸਹਿਣ ਸਹੀ ਸੀ ਮੁਸਲਮਾਨਾਂ ਨਾਲ? ਪਿੰਡ ਦੇ ਸੀ ਨਾ ਲੋਕ ਜਿਹੜੇ ਵਾਕਫ ਸੀ ਉਹ ਨਹੀਂ ਕਰਦੇ, ਜਿਹੜੇ ਲਾਂਭਾ ਚਾਂਭਾ ਸਿੱਖ ਪੈਂਦੇ ਉਹ ਕਰਦੇ ਸੀ ਖਰਾਬ। ਉਹ ਖਰਾਬ ਕਰਦੇ ਨਾਲ ਦੇ ਪਿੰਡ ਵਾਲੇ? ਨਾਲ ਦੇ ਪਿੰਡ ਵਾਲੇ। ਸਾਡਾ ਵੀ ਇੱਕ ਨਾ ਬਾਬਾ ਰਹਿਮਾ ਹੁੰਦਾ ਸੀ ਰਿਪੋਰਟ, ਇੱਕ ਸਿੱਖ ਆਇਆ ਝਾੜੀ ਵਾਲਿਆਂ ਤੋਂ, ਸਾਡਾ ਵੀ ਇਹਨਾਂ ਕਿ ਬੰਦਾ ਮਾਰ ਦਿੱਤਾ ਸੀ ਦਵਾਈ ਲੈਣ ਨੂੰ। ਹੁਣ ਬਾਬੇ ਨੇ ਤਾਂ ਮੈਨੂੰ ਕੀਤਾ ਵੀ ਨਾ ਮਾਰਿਓ, ਪਰ ਮੁੰਡੇ ਤੈਨੂੰ ਪਤਾ ਇਹਨੇ ਮਾਰ ਕੇ ਚਲੀ ਦੇ ਵਿੱਚ ਸੁੱਟ ਦਿੱਤਾ। ਕਿਹਨੂੰ? ਉਹ ਸਿੱਖ ਨੂੰ। ਅੱਛਾ ਉਹਦਾ ਦਵਾਈ ਪੁੱਛਣ ਆਇਆ ਸੀ। ਅੱਛਾ ਅੱਛਾ। ਤੇ ਆ ਕੇ ਅਸੀਂ ਨਿਆਣੇ ਸਾਡੇ ਸਿਆਣੇ ਗੱਲ ਕਰਨ ਵੀ ਦੱਸੋ ਘਰ ਦੇ ਕਹਿੰਦੇ ਹੋਣਗੇ ਵੀ ਸਾਡਾ ਅੱਬਾ ਗਿਆ ਤਾਂ ਆਇਆ ਨਹੀਂ ਗਾ, ਉਹਨਾਂ ਮਾਰ ਕੇ ਚਲੀ ਸੁੱਟ ਦਿੱਤਾ। ਉਹ ਮੇਰੇ ਬਾਪ ਨੇ ਗੱਡੀ ਜ਼ਮੀਨ ਦਿੱਤੀ, ਮੈਂ ਤਾਂ ਉਹ ਲੈ ਕੇ ਤੇ ਦਰਿਆ ਉਰਲੇ ਬੰਨੇ ਆ ਗਿਆ। ਇੱਦਾਂ 8 ਪੈਰਾਂ ਦੇ ਵਿੱਚ ਉਹਨਾਂ ਨੇ ਦੁਨੀਆ ਧੂਤੀ, ਸਾਰੇ ਪਾਰ ਨਿਗਾਰਤੇ ਉਹਨਾਂ। ਕਿਹੜਾ ਦਰਿਆ ਦੀ ਗੱਲ ਕਰਦੇ? ਰਾਵੀ। ਰਾਵੀ ਦਰਿਆ। ਹਾਂ ਸਹੀ। ਔਲੀਆਪੁਰ। ਹਾਂਜੀ 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 ਉਹ ਹੈਗਾ ਉਹਦੇ ਵਿੱਚ ਹੀ ਆ, ਅੰਮ੍ਰਿਤਸਰ ਦੇ ਵਿੱਚ ਹੀ ਸੀ ਜਿਹੜਾ ਔਲੀਆਪੁਰ ਜਿਹੜਾ ਸੀ ਪਿੰਡ, ਲਾਗੇ ਸੋਹਵਾਲ, ਭੈਣੀਆਂ, ਦੌਦ, ਇਹ ਪਿੰਡ ਸੀ ਉੱਥੇ ਲਾਗੇ। ਧਿਆਨਪੁਰ, ਅਸੀਂ ਧਿਆਨਪੁਰ ਵਾਲੇ ਪਸੰਦ ਤੇ ਸਾਂ। ਅੱਛਾ ਅੱਛਾ। ਇੱਕ ਗਿੱਲਾਂ ਪੱਤਾਂ ਵਾਲਾ। ਵਿੱਚ ਖੂਹੀਆਂ ਵੀ ਆ? ਹਾਂ ਖੂਹੀਆਂ ਵੀ ਆ। ਕਿੰਨੀਆਂ ਕੁ ਖੂਹੀਆਂ? ਖੂਹੀਆਂ ਬਥੇਰੀਆਂ ਸੀ। ਮਸਜਿਦਾਂ ਵਿੱਚ ਵੀ ਆ ਸੀ ਕੋਈ? ਮਸਜਿਦ ਦੇ ਵਿੱਚ ਬੰਦੇ ਸ਼ਾਹੀ ਤੇ ਸ਼ਾਹੀ ਹਿਜਰਤ ਵਾਲੀ ਮਸਜਿਦ ਸੀ ਉੱਥੇ। ਹਾਂਜੀ ਖੁਸਰੇ ਵਾਲੀ ਖੂਹੀ। ਖੁਸਰੇ ਵਾਲੀ ਖੂਹੀ? ਖੁਸਰੇ ਵਾਲੀ ਖੂਹੀ, ਖੁਸਰੇ ਵਾਲਾ ਖੂਹ ਸੀ ਨਿਕਾ ਜਾ। ਅੱਛਾ ਅੱਛਾ, ਉਹਦਾ ਨਾਂ ਸੀ ਮਤਲਬ ਖੁਸਰੇ? ਹਾਂ ਖੁਸਰਿਆਂ ਦੇ ਮਾਗੂ ਸ਼ਾਹ ਨੂੰ ਕਹਿੰਦੇ ਸੀ। ਅੱਛਾ ਅੱਛਾ। ਤੁਹਾਡੇ ਮਹੱਲੇ ਦੇ ਕੋਈ ਸਿੱਖਾਂ ਸੁੱਖਾਂ ਦੇ ਨਾਂ ਦੱਸ ਦਿਓ, ਕਿਹਦਾ ਆਉਂਦਾ ਹੋਵੇ, ਕਿਹਦਾ ਵੀ ਆਉਂਦਾ ਹੋਵੇ ਤਾਂ। ਕੁੰਨੂ ਲੋਰੀ ਸੀ ਤੇ ਜ਼ਾਰ ਸੀ, ਹੁਣ ਦੁਕਾਨ ਪਾਈ ਸੀ। ਮੇਰਾ ਬਾਪ ਕਰਨਾ ਫਿਰ ਤੰਬਾਕੂ ਲਿਆ, ਦਵਾਈ ਦਾ ਤੰਬਾਕੂ ਲਿਆਉਣਾ ਉਹਦੇ ਕੋਲੋਂ। ਤੁਸੀਂ ਲਿਆਂਦੇ ਰਹੇ ਦੁਕਾਨ? ਆਹ ਮੈਂ ਲਿਆਉਂਦਾ ਰਿਹਾ। ਦੁਕਾਨ ਵਾਲੇ ਦਾ ਨਾਂ? ਜ਼ਾਰ। ਦਾਸ ਹਿੰਦੂ ਸੀ? ਹਿੰਦੂ ਸੀ। ਖੱਤਰੀ ਹੋਣਾ? ਖੱਤਰੀਆ। ਅੱਛਾ, ਉਹਨਾਂ ਦੀ ਦੁਕਾਨ ਸੀ? ਆਹ ਉਹਨਾਂ ਦੀ ਦੁਕਾਨ ਸੀ। ਉਹਦੇ ਮੁੰਡੇ ਤਾਂ ਨਹੀਂ? ਨਹੀਂ ਮੁੰਡੇ ਦਾ ਨਹੀਂ ਪਤਾ, ਲਾਗੇ ਦਵਾਨਾਂ ਦੀ ਦੁਕਾਨ ਸੀ। ਅੱਛਾ ਜੀ। ਦੀਵਾਨ ਸੀ ਸਿੱਖ। ਅੱਛਾ ਅੱਛਾ, ਉਹਦੇ ਵੀ ਨਾਲ ਹੀ ਸੀ ਦੁਕਾਨ? ਉਹਨਾਂ ਦੀ ਪੱਲੇ ਬੰਨੇ ਉਹਨਾਂ ਦੀ ਦੁਕਾਨ ਬੜੀ ਵੱਡੀ ਸੀ। ਅੱਛਾ ਜੀ। ਹਾਂਜੀ। ਤੇ ਇਹ ਦੱਸਦੇ ਨੇ ਵੀ ਸਾਡਾ ਪਿੰਡ ਜਿਹੜਾ ਹੈ ਨਾ ਚਮਿਆਰੀ, ਲੂਣਾ ਦਾ ਸ਼ਹਿਰ ਹੈ ਨਾ, ਇਹ 12 ਕੌਮਾਂ 'ਚ ਹੋ ਕੇ ਬੱਚਿਆ, ਮੁੜ ਕੇ ਛੋਟਾ ਆ ਗਿਆ। ਪਿੰਡ ਅਜੇ ਵੀ ਬੜਾ ਤਗੜਾ ਸੀ। ਆਲੇ ਦੁਆਲੇ ਢਾਬਾ ਸੀ, ਖਾਂਸਰਾ ਸਾਹਮਣੇ ਢਾਬ, ਇੱਦਾਂ ਕਰਕੇ ਢਾਬਾ ਹੀ ਲਾਗੇ। ਫਿਰ ਅਸੀਂ ਜਦੋਂ ਦੀਵਾਲੀ ਹੁੰਦੀ ਸੀ ਨਾ ਸਿੱਖਾਂ ਦੀ, ਇਹਨਾਂ ਦੇ ਖੱਤਰੀਆਂ ਦੀ, ਹਿੰਦੂਆਂ ਦੀ, ਇਹ ਰੱਖਦੇ ਸੀ ਜਾ ਕੇ। ਤੇ ਉਹ ਨਾ ਅਸੀਂ ਜਾਣਾ, ਤੇਲ ਡੋਲਣਾ, ਦੀਵੀਆਂ ਚੁੱਕਣੀਆਂ ਹੋਣੀਆਂ ਤੇ ਮਿਠਾਈ ਖਾ ਲੈਣੀ। ਹੈਲੋ, ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਦੇਖਦੇ ਪਏ ਹੋ ਸਾਡਾ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਦੋਸਤੋ, 1947 ਦੇ ਹਿਜਰਤ ਵੇਲਿਆਂ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਬਾਬਾ ਜੀ ਇਹਨਾਂ ਕੋਲੋਂ ਸਾਡੇ ਨਾਲ ਬਾਬਾ ਜੀ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਹਾਂ ਸਾਰੀ ਹਿਸਟਰੀ ਕਿ ਚੜ੍ਹਦੇ ਪੰਜਾਬ 'ਚੋਂ ਲਹਿੰਦੇ ਪੰਜਾਬ ਕਿਵੇਂ ਪਹੁੰਚੇ ਤੇ ਇਹਨਾਂ ਨੂੰ ਕੀ ਪਰੇਸ਼ਾਨੀਆਂ ਆਈਆਂ, ਕੀ ਇਹਨਾਂ ਮੁਸੀਬਤਾਂ ਰਾਜ ਵੇਖੀਆਂ, ਸਾਰਾ ਕੁਝ ਬਾਬਾ ਜੀ ਇਹਨਾਂ ਦੇ ਜ਼ਬਾਨੀ ਸੁਣਿਆ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਬਜ਼ੁਰਗੋ ਕੀ ਹਾਲ ਹੈ? ਬੜਾ ਅੱਲਾ ਦਾ ਸ਼ੁਕਰ ਹੈ, ਬੜੀ ਅੱਲਾ ਦੀ ਮਿਹਰਬਾਨੀ ਹੈ। ਬਜ਼ੁਰਗੋ ਨਾਂ ਕੀ ਤੁਹਾਡਾ? ਮੁਹੰਮਦ ਰਮਜ਼ਾਨ। ਮੁਹੰਮਦ ਰਮਜ਼ਾਨ ਜੀ। ਹਾਂਜੀ। ਤੁਹਾਡੀ ਕੌਮ ਕੀ ਜ਼ਾਤ? ਰਾਈ। ਰਾਈ। ਗੋਤ ਵੀ ਪਤਾ ਬਾਬਿਓ? ਗੋਤ ਦਾ ਨਹੀਂ ਪਤਾ ਕੋਈ। ਅੱਛਾ ਅੱਛਾ। ਹਾਂ, ਪੁੱਠੇ ਨੇ ਕਿ ਕੀ ਹੈ ਇਹਨਾਂ ਕੋਲ। ਹਾਂ। ਅੱਛਾ, ਤੇ ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? ਲੱਭੂ। ਦਾਦਾ ਦਾ? ਫਜ਼ਲਦੀਨ। ਅੱਛਾ, ਫਜ਼ਲਦੀਨ। ਹਾਂ। ਤੁਸੀਂ ਕਿੰਨੇ ਭਰਾ ਜੀ ਬਾਬਿਓ? ਮੈਂ ਇਕੱਲਾ ਹੀ ਸਾਂ। ਅੱਛਾ, ਇਕੱਲਾ ਹੀ ਸਾਂ। ਅੱਛਾ ਬਜ਼ੁਰਗੋ, ਪਿੰਡ ਕਿਹੜਾ ਜਿੱਥੇ ਬੈਠੇ ਹੁਣ? ਕੋਟਵਾਰ। ਇਹਦੇ ਆਲੇ ਦੁਆਲੇ ਦੇ ਪਿੰਡ ਦੱਸ ਦਿਓ ਜੀ ਕੋਈ। ਆਲੇ ਦੁਆਲੇ ਚੰਦਰਕੋਟ, ਖੋਤੀਵਾੜਾ, ਹਾਂਜੀ, ਇੱਟਾਂ ਵਾਲੀ, ਮਾਨਾ ਵਾਲਾ। ਠੀਕ ਹੋ ਗਿਆ। ਹਾਂਜੀ। ਤੇ ਨੌ ਨਿਹਾਲ ਸਿੰਘ ਦਾ ਕੋਟ, ਕੇਰਾਂ, ਵਾਹ ਜੀ ਵਾੜਾ। ਹਾਂ, ਬਲੋਲੀਆਂ ਦਾ ਨਾਲ, ਬਲੋਲੀਆਂ ਦਾ ਵਾੜਾ, ਬਲੋਲੀ ਬੈਠੇ ਸੀ ਉੱਥੇ ਬਲੋਲੀ ਪਿੱਛੋਂ। ਬਾਬਾ ਜੀ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ 1947 ਤੋਂ ਪਹਿਲਾਂ ਵਾਲੀਆਂ, ਜਾੜਿਆਂ ਵੇਲੇ। ਠੀਕ ਹੈ, ਸਾਨੂੰ ਦੱਸੋ ਕਿ ਤੁਹਾਡਾ ਇੰਡੀਆ ਵਿੱਚ ਪਿੰਡ ਕਿਹੜਾ ਸੀ ਜਿੱਥੋਂ ਤੁਸੀਂ ਆਏ ਹੋ? ਅਸੀਂ ਪਿੰਡ ਸਾਡਾ ਚਮਿਆਰੀ ਸੀ, ਜ਼ਿਲ੍ਹਾ ਅੰਮ੍ਰਿਤਸਰ ਸੀ। ਹਾਂਜੀ। ਤਹਿਸੀਲ ਨਾਲਾ ਸੀ, ਪਿੰਡ ਚਮਿਆਰੀ ਸੀ ਸਾਡਾ। ਅੱਛਾ, ਤੇ ਉੱਥੇ ਤੁਹਾਡੇ ਪਿੰਡ ਦੇ ਆਲੇ ਦੁਆਲੇ ਬਾਬਿਓ ਕਿਹੜੇ ਪਿੰਡ ਸਨ ਆਲੇ ਦੁਆਲੇ ਦੇ ਪਿੰਡ? ਕਾਮਲਪੁਰਾ। ਹਾਂਜੀ। ਮਕਾਮ। ਹਾਂਜੀ। ਹਾਂਜੀ, ਇੱਦਾਂ ਪਿੰਡ ਹੈਗੇ ਸੀ ਲਾਗੇ, ਪਰ ਅਸੀਂ ਨਾਲਾ ਹੈਗਾ ਸੀ ਸਾਡੀ ਤਹਿਸੀਲ। ਤੇ ਬਾਕੀ ਲਾਗੇ ਜਾਗੇ ਕੋਲੀ ਸੀ ਤੇ ਹੜੜ, ਭੂਰੇ ਗਿੱਲ। ਹਾਂਜੀ। ਤੇ ਇਸ ਤਰ੍ਹਾਂ ਪਿੰਡ ਹੈ ਸੀ। ਕੋਟਲੀ ਆ। ਨਹੀਂ ਹਾਲ ਨਹੀਂ। ਤੇ ਅੱਛਾ, ਤੇ ਬਜ਼ੁਰਗੋ ਆਪਣਾ ਪਿੰਡ ਤੁਹਾਡਾ ਕਿੱਡਾ ਸੀ?
ਪਿੰਡ ਬੜਾ ਵੱਡਾ ਸੀ ਜੀ, ਬਹੁਤ ਤਕੜਾ ਸੀ ਪਿੰਡ। ਤਗੜਾ ਪਿੰਡ ਸੀ। ਕਾਫੀ ਵੱਡਾ। ਕਿੰਨੀਆਂ ਪੱਤੀਆਂ ਸੀ ਪਿੰਡ? ਪਿੰਡ ਦੀਆਂ 25 ਸਾਰੇ ਕੋਈ ਸੀ। ਪਿੰਡ ਤਾਂ ਉੱਦਾਂ ਵੱਖੋ ਵੱਖ ਸੀ, ਸਾਈ ਵੱਖਰੇ ਹੁੰਦੇ ਸੀ, ਰਜਪੂਤ ਵੱਖਰੇ ਸੀ, ਤਰਖਾਨ ਵੱਖਰੇ, ਲੋਹਾਰ ਵੱਖਰੇ। ਹਾਂਜੀ ਆਪਣੀ ਕੌਮ ਦਾ ਹਾਂਜੀ, ਹਾਂਜੀ। ਨਾਮ ਲੈ ਲਿਆ। ਆਪਣੇ ਰਾਈ ਵੱਖਰੇ। ਅੱਛਾ ਜੀ, ਹਾਂਜੀ ਸਾਰੇ ਵੱਖੋ ਵੱਖ ਵੱਖੋ ਵੱਖ ਪੱਤੀਆਂ ਸੀ ਸਾਡੀਆਂ ਉੱਥੇ। ਸਹੀ ਹੈ। ਤੇ ਬਾਬੇ ਉਹ ਮਾਲੇ। ਹਾਂਜੀ ਹਾਂਜੀ। ਹਾਂਜੀ ਤੇ ਆਪਣੇ ਨੰਬਰਦਾਰ ਕਿੰਨੇ ਆ ਤੁਹਾਡੇ ਉੱਥੇ ਪਿੰਡ ਦੇ? ਨੰਬਰਦਾਰ ਹਾਂਜੀ, ਸਾਨੂੰ ਦੋਵਾਂ ਦਾ ਪਤਾ, ਤੇ ਬਾਕੀ ਦੇ ਉਹਨਾਂ ਦੇ ਨਾਮਾਂ ਦਾ ਪਤਾ ਦੋਵਾਂ ਦਾ? ਹਾਂਜੀ ਦੱਸ ਦਿਓ ਨਾਮ। ਇੱਕ ਨਾ ਜਾਫਰ ਖਾਨ ਸੀ, ਹਾਂਜੀ ਇੱਕ ਚੌਧਰੀ ਮਮਾਰ ਖਲੀ ਸੀ। ਉਹ ਤਾਂ ਪੜ੍ਹਿਆ ਲਿਖਿਆ ਆਦਮੀ ਸੀ। ਤੇ ਜਿਹੜਾ ਜਾਫਰ ਖਾਨ ਸੀ ਉਹ ਐਵੇਂ ਥੋੜ੍ਹਾ ਹੀ ਪੜ੍ਹਿਆ ਸੀ, ਉਹ ਵੀ ਨੰਬਰਦਾਰ ਸੀ। ਉਂਝ ਰੋਹ ਵਾਲਾ ਬੰਦਾ ਸੀ ਉਹ। ਅੱਛਾ ਅੱਛਾ। ਹਾਂ ਬਹੁਤ ਅੱਛਾ ਆਦਮੀ ਸੀ ਉਹ। ਉਹਦਾ ਭਰਾ ਸੂਬੇਦਾਰ ਸੀ। ਹਾਂਜੀ ਤੇ ਸਹੀ ਹੈ। ਤੇ ਬਜ਼ੁਰਗੋ ਆਪਣੇ ਉੱਥੇ ਕੌਮਾਂ ਕਿਹੜੀਆਂ ਹਾਂ ਮੁਸਲਮਾਨਾਂ ਤੋਂ ਇਲਾਵਾ? ਮੁਸਲਮਾਨਾਂ ਸਿੱਖ, ਹਾਂਜੀ ਸਾਈ ਹਾਂ। ਤੇ ਇਹ ਕੌਮਾਂ ਸੀ ਸਾਡੇ। ਸਿੱਖ ਇਸਾਈ ਸੇ ਬਹੁਤੇ? ਸਿੱਖ ਤੇ ਸਾਈ। ਹੋਇਆ ਸਾਂ ਖੱਤਰੀਆਂ ਦੇ ਘਰ? ਖੱਤਰੀ ਦੇ ਘਰ ਵੀ ਬਾਬਾ ਸੀ। ਹਾਂਜੀ ਅੱਛਾ ਅੱਛਾ। ਹਾਂ ਸਹੀ ਹੈ। ਹਾਂ ਤੇ ਬਾਬੇ ਉਹ ਕੋ ਸਿੱਖਾਂ ਦੇ ਖੱਤਰੀਆਂ ਦੇ ਜਾਂ ਕਿਸੇ ਦਾ ਕੋਈ ਨਾਂ ਆਉਂਦਾ ਕੋਈ ਤੁਹਾਡੇ? ਹਾਂਜੀ ਦੱਸੋ ਕਿਹੜੇ ਹਾਂ? ਪਿੱਸੇ ਪਾਲ, ਬਖਸ਼ੀ। ਹਾਂਜੀ ਹਾਂਜੀ ਹਾਂ ਹਾਂ ਦੀਨੇ ਸ਼ਾਹ। ਹਾਂ। ਹਾਂਜੀ ਨਾਨਾ ਭਾਈ, ਜਾਰਾ, ਆਲੂ, ਵਾਹ ਜੀ। ਪਾਲੂ। ਹਾਂਜੀ ਇਹ ਸਾਰੇ ਸਿੱਖਾਂ ਦੇ ਹਾਂ? ਇਹ ਸਭ ਸਿੱਖ ਸੀ ਇਹ। ਅੱਛਾ ਅੱਛਾ। ਹਾਂ ਇਹਨਾਂ ਨੂੰ ਜਾਣਦੇ ਹਾਂ। ਠਾਕਰ। ਅੱਛਾ ਜੀ। ਹਾਂ ਸਹੀ ਹੈ। ਇਹਦਾ ਦੀਨੇ ਸ਼ਾਹ। ਹਾਂ ਹਾਂ ਹਾਂਜੀ ਇੱਦਾਂ ਦੇ ਹੈ ਸੀ। ਹਾਂ ਹਾਂ। ਹਾਂ ਅਸੀਂ ਨਿੱਕੇ ਨਿੱਕੇ ਹੁੰਦੇ ਹਾਂ ਗੁੱਡੀ ਲੈਣ ਜਾਣਾ, ਤੇ ਸ਼ਾਮਤੀ ਕੇ ਹੁੰਦੇ ਸੀ ਖੱਤਰੀ। ਹਾਂ ਹਾਂ ਤੇ ਆਵਾਜ਼ ਮਾਰਨੀ ਸ਼ਾਮਤੀ ਦੀ, ਭਾਬੀ ਆਣ ਕੇ ਗੁੱਡੀ ਦੇ ਜਾ ਸਾਨੂੰ। ਸਹੀ। ਹਾਂ ਅਸੀਂ ਗੁੱਡੀਆਂ ਉਹਦੇ ਕੋਲ ਲਿਆਉਂਦੇ ਸਾਂ। ਗੁੱਡੀਆਂ ਦੁਕਾਨ ਸੀ ਉਹਨਾਂ ਦੀ? ਦੁਕਾਨ ਖੱਤਰੀ ਸੀ ਕੋਈ? ਖੱਤਰੀ ਸੀ। ਸ਼ਾਮਤੀ ਸੀ ਉਹਨਾਂ ਦਾ ਨਾਂ। ਸ਼ਾਮਤੀ। ਸ਼ਾਮਤੀ ਆਖਣਾ ਸ਼ਾਮਤੀ ਦੀ ਭਾਬੀ। ਉਹ ਸ਼ਾਮਤੀ ਦੀ ਭਾਬੀ ਸੀ। ਅਸੀਂ ਉਹਨੂੰ ਆਖਣਾ ਸ਼ਾਮਤੀ ਦੀ ਭਾਬੀ ਕੀ ਲੈਣਾ ਹੈ? ਗੁੱਡੀ ਲੈਣੀ ਆ। ਆਣ ਕੇ ਗੁੱਡੀ ਦੇ ਵਿੱਚ ਬਾਰੇ ਹੁੰਦੇ ਸੀ ਤਾਂ, ਤੇ ਬਾਰੇ ਦੁਕਾਨ ਖੁੱਲੀ ਨਹੀਂ ਨਾ ਹੁੰਦੀ, ਤੇ ਫਿਰ ਹਾਂ ਜਾ ਕੇ ਆਵਾਜ਼ਾਂ ਮਾਰਨੀਆਂ ਤੇ ਗੁੱਡੀਆਂ ਲੈ ਕੇ ਆਉਣਾ। ਹਾਂਜੀ ਹਾਂ। ਤੇ ਡੰਗਰ ਨਹੀਂ ਚਾਰਦੇ ਹੁੰਦੇ ਨਾਲ? ਨਹੀਂ ਡੰਗਰ ਡੁੰਗਰ ਤੇ ਚਾਰਦੇ, ਸਾਈ ਚਾਰਦੇ ਸੀ। ਹਾਂ ਤੇ ਬਾਕੀ ਸਾਡੇ ਲਾਗੇ ਜ਼ਿਮੀਂਦਾਰਾਂ ਦਾ ਡੇਰਾ ਹੁੰਦਾ ਸੀ। ਹਾਂ ਇੱਧਰ ਨਾਲੇ ਦੇ ਰਾਹ ਦੇ ਵਿੱਚ। ਅੱਛਾ ਅੱਛਾ। ਝਾੜੀ ਵਾਲ। ਹਾਂ ਇਹ ਪਿੰਡ ਸਾਡੇ ਲਾਗੇ। ਕਾਮਲਪੁਰਾ। ਹਾਂ ਸਾਰਿਆਂ ਨੂੰ ਜਾਣਦੇ ਸੀ ਪਿੰਡਾਂ ਇਹਨਾਂ ਨੂੰ ਲਾਗੇ। ਗੁਜਰਾਂ ਵਾਲੀ। ਹਾਂ ਬਿਲਕੁਲ। ਤੁਹਾਡੇ ਪਿੰਡ ਵਿੱਚ ਮਸਜਿਦਾਂ ਕਿੰਨੀਆਂ? ਮਸਜਿਦ ਸਾਡੇ ਪਿੰਡ ਵਿੱਚ 2 3 4 5 ਹੋਣੀਆਂ ਨੇ। 4 5? ਹਾਂ ਤੇ ਗੁਰਦੁਆਰੇ ਵੀ ਹੈ ਸਾਂ? ਗੁਰਦੁਆਰੇ ਵੀ ਹੈ ਸੀ। ਮੰਦਰ? ਹਾਂ ਮੰਦਰ। ਹਾਂ ਉੱਥੇ ਸਜਾਰਾ ਕੱਢ ਦਿੰਦੇ ਸੀ। ਉਹ ਜਾਂਦੇ ਸਿੱਖਾਂ ਦੇ ਜਦੋਂ, ਤੇ ਉਹਨਾਂ ਦਾ ਮੇਲਾ ਲਾ ਦਿੰਦੇ। ਖੱਤਰੀ ਰਾਸ ਪਾਉਂਦੇ ਹੁੰਦੇ ਸੀ। ਅਸੀਂ ਸੁਣਨ ਨਹੀਂ ਜਾਂਦੇ ਹੁੰਦੇ ਰਾਤ ਨੂੰ। ਅੱਛਾ ਜੀ। ਹਾਂ ਦੱਸੋ ਥੋੜ੍ਹਾ ਕੀ ਪੜ੍ਹਦੇ ਆ, ਕੀ ਕਰਦੇ ਹੁੰਦੇ? ਇਹ ਸਾਨੂੰ ਹੁਣ ਚੇਤਾ ਭੁੱਲ ਗਿਆ ਕੀ ਨਹੀਂ ਕਾਹਦੇ ਨਾਲ ਕਰਦੇ ਆ? ਢੋਲਕੀਆਂ ਵਜਾਉਂਦੇ? ਢੋਲਕੀਆਂ ਵਜਾਉਂਦੇ ਸੀ ਤੇ ਡਰਾਮੇ ਕਰਦੇ ਸੀ ਇੱਦਾਂ। ਹਾਂਜੀ ਗੰਨੇ ਲਾਏ ਹੋਣੇ, ਉਹ ਉਹਨਾਂ ਚੁੱਪਣੇ, ਸਾਨੂੰ ਨਕਲਾਂ ਕਰ ਕਰਕੇ ਉਹਨਾਂ ਦੱਸਣੀਆਂ। ਹਾਂਜੀ ਨਿੱਕੇ ਨਿੱਕੇ ਹੁੰਦੇ ਸਾਂ ਅਸੀਂ, ਛੋਟੇ ਛੋਟੇ ਉਦੋਂ। ਤੇ ਉਹਨੇ ਦੇਖਣੀਆਂ ਹਾਂ, ਤੇ ਉਹਨਾਂ ਫਿਰ ਆਣ ਕੇ ਤੇ ਲਾਉਣੇ ਰਾਗ ਗਾਉਣੇ। ਹਾਂਜੀ ਇਹੋ ਜਿਹੀ ਰਾਸ ਪੈਂਦੀ ਸੀ ਉਹ ਉਹਨਾਂ ਹਿਸਾਬ ਨਾਲ। ਆਹ ਗੱਲ ਕਰਦੇ ਹਾਂ। ਹਾਂ ਤੁਹਾਡੀ 47 ਟਾਈਮ ਉਮਰ ਕਿੰਨੀ ਕੁ ਸੀ ਬਜ਼ੁਰਗੋ? 47 ਦੇ ਵਿੱਚ ਮੇਰਾ ਖਿਆਲ ਕਹਿੰਦਾ ਕੋਈ 12 13 ਸਾਲ ਦਾ ਹੋਵਾਂਗੇ ਜਦੋਂ ਇੱਧਰ ਆਏ ਅਸੀਂ। ਯਾਨੀ ਤੁਸੀਂ 90 ਦੇ ਏੜ ਲੱਗੇ ਹੋ? 87 88 ਸਾਲ ਆਇਆ ਤਾਂ? ਹਾਂਜੀ ਹਾਂਜੀ ਹਾਂਜੀ। ਅੱਛਾ ਅੱਛਾ। ਹਾਂ ਸਹੀ ਹੋ ਗਿਆ। ਤੇ ਸਾਡੇ ਜਦੋਂ ਨਾ ਸਿੱਖ ਸੀ, ਤੈਨੂੰ ਪਤਾ ਉੱਧਰ ਉਹਦੀ ਮੁਸਲਮਾਨ ਦੇ ਸਿੱਖਾਂ ਦੀ ਬੜੀ ਪਈ ਸੀ। ਉੱਧਰ ਉਹਦੀ ਵੱਢ ਫੱਟ ਬੜੀ ਹੁੰਦੀ ਸੀ। ਹਾਂਜੀ ਜੇ ਸਿੱਖਾਂ ਦਾ ਕਾਬੂ ਆ ਜਾਂਦਾ, ਸਿੱਖ ਮਾਰ ਦਿੰਦੇ ਸਾਨੂੰ। ਜਦੋਂ ਅਸੀਂ ਤਿਆਰ ਹੋਏ ਹਾਂ ਰਾਤ ਨੂੰ, ਅਸ਼ਾਬ ਵਾਲੇ ਸਮਾਨ ਬਣਨਾ ਸ਼ੁਰੂ ਕਰ ਦਿੱਤੇ। ਸਾਡਾ ਕਾਫਲਾ ਜਿਹੜਾ ਸੀ ਨਾ, ਲਾਗੇ ਚਾਗੇ ਜਿਹੜੇ ਪਿੰਡ ਸੀ ਨਾ, ਕਾਮਲਪੁਰਾ, ਮਕਾਮ, ਸਾਡੇ ਪਿੰਡ ਦੇ ਵਿੱਚ ਆ ਕੇ 5-4 ਦਿਨ ਰਹੇ ਸੀ ਸਾਡੇ ਕੋਲ। ਸਾਡੇ ਘਰ ਦੇ ਵੀ 2 ਘਰ ਆਏ ਸੀ। ਮੁੜ ਕੇ ਸਾਨੂੰ ਵੀ ਉੱਠਣਾ ਪਿਆ। ਰਾਤ ਨੂੰ ਪਤਾ ਲੱਗਾ ਵੀ ਦਿਨੇ ਜੱਸਾ ਪਾਈ ਨਾ। ਅੱਛਾ ਜੀ। ਤੇ ਅਸੀਂ ਫਿਰ ਉਹ ਨਾ ਇਹਨਾਂ ਤਿਆਰੀ ਕਰ ਲਈ। ਜਿਉਂ ਲੱਗੇ ਤਿਆਰ ਹੋਣ, ਰਾਤ ਤੋਂ ਤੁਰੇ ਅਸੀਂ ਬਾਗ ਮਿਲੇ, ਅਸੀਂ ਵੀ ਤੁਰੇ ਹਾਂ ਘਰੋਂ। ਹਾਂਜੀ ਸਾਡੇ ਬਾਪ ਨੇ ਵੀ ਸਮਾਨ ਸਮੂਨ, ਆਟਾ ਉਟਾ ਸੰਡੇ ਦੇ ਬੰਨ ਕੇ ਰੱਖ ਲਿਆ।
ਹੋਰ ਚੀਜ਼ ਕਿੰਨੀ ਕੁ ਚੁੱਕੀ ਜਾਣੀ ਸੀ। ਆਟਾ ਉਟਾ ਰੱਖ ਲਿਆ, ਕੋਈ ਭਾਂਡੇ ਚਾਰ ਰੱਖ ਲਏ। ਤਾਏ ਚੌਣੇ ਦੀ ਬੈਗ ਹੁੰਦੀ ਸੀ ਅੱਛਾ ਜੀ। ਉੱਚੀ ਬੋਲੀ, ਉੱਥੇ ਸਾਡੇ ਫਿਰ ਸਿੱਖ ਜਿਹੜੇ ਸੀ ਨਿਆਣੇ ਭਾਈ ਕੇ ਜਾਰੇ ਹਰੀ ਉਹ ਜੱਫੀਆਂ ਪਾ ਪਾ ਕੇ ਰੋਂਦੇ ਸੀ, ਤੁਸੀਂ ਨਹਿਰ ਚਲੇ ਹੋ। ਤੇ ਮੇਰਾ ਬਾਪ ਕਹਿੰਦਾ ਨਾਲੇ ਇੰਨਾ ਪਿਆਰ ਸੀ, ਨਾਲੇ ਮੇਰਾ ਬਾਪ ਕਹਿੰਦਾ ਵੀ ਇਹਨਾਂ ਨੂੰ ਲੁੱਟ ਦੀ ਵੀ ਕਾਹਲੀ ਹੋਣੀ ਹੈ, ਵੀ ਹੁਣ ਲੁੱਟਣੇ ਵੀ ਜਾ ਕੇ ਨਾਲੇ ਸਾਨੂੰ ਵੀ ਮਿਲਣਾ ਹੈ। ਨਾਲੇ ਰੋਂਦੇ ਸੀ ਸਾਡੇ ਕੋਲ ਆਣ ਕੇ, ਹਾਂਜੀ ਵੀ ਤੁਸੀਂ ਨਹਿਰ ਚਲੇ ਹੋ। ਅਤੇ ਅਸੀਂ ਆਖਿਆ ਵੀ ਆਹੋ ਹੁਣ ਚਲੇ ਵੀ ਜਾਣਾ। ਕਿ ਸਾਡਾ 3 ਮੀਲ ਹੀ ਨਾਲਾ ਸੀ, ਮੇਰਾ ਖਿਆਲ ਕਹਿੰਦਾ ਉੱਧਰੋਂ ਹੀ ਨਾਲੇ, ਉੱਧਰੋਂ ਪਿੰਡ ਵਿੱਚ ਮਗਰੋਂ ਤੁਰੇ ਜਾਂਦੇ ਸੀ ਲੋਕ, ਹਾਂਜੀ। ਅਤੇ ਜਿਹੜੇ ਬੰਦੇ ਰਹਿ ਗਏ ਸੀ ਨਾ ਥੋੜ੍ਹੇ ਬੰਦੇ, ਉਹ ਟਰੱਕ ਡੀਕਦੇ ਵੀ ਟਰੱਕ ਆਉਣੇ ਨੇ ਅਤੇ ਵੀ ਟਰੱਕਾਂ 'ਤੇ ਬਹਿ ਕੇ ਚੱਲਾਂਗੇ। ਉਹ ਕੋਈ ਮਗਰ ਥੋੜ੍ਹੇ ਰਹਿ ਗਏ ਬੰਦੇ, ਉਹ ਮਗਰੋਂ ਸਿੱਖਾਂ ਨੇ ਨਾ ਵੱਢ ਟੁੱਕ ਦਿੱਤੇ, ਹਾਂਜੀ। ਇੱਕ ਸਾਡੇ ਮਾਸਟਰ ਹੁੰਦਾ ਸ਼ਬੀਰ ਸੈਨ, ਕਹਿੰਦੇ ਉਹ ਪੈ ਅਤੇ ਕਹਿੰਦੇ ਨੇ ਵੀ ਅੱਗੇ ਤੁਸੀਂ ਸਾਨੂੰ ਪੜ੍ਹਾਉਂਦੇ ਹੋ, ਅੱਜ ਅਸੀਂ ਤੁਹਾਨੂੰ ਪੜ੍ਹਾਉਂਦੇ। ਉਹਨਾਂ ਨੂੰ ਵਿਚਾਰੇ ਨੂੰ ਉੱਥੇ ਮਾਰ ਦਿੱਤਾ। ਖਾਨੇ ਕੇ ਨਾਈ ਹੁੰਦੇ ਸੀ, ਫੀਨੋ ਨਾਈ, ਉਹਨਾਂ ਨੂੰ ਵਿਚਾਰਿਆਂ ਨੂੰ ਉੱਥੇ ਮਾਰ ਦਿੱਤਾ, ਹਾਂਜੀ। ਅਤੇ ਬਾਕੀ ਅਸੀਂ ਗਏ ਹਾਂ, ਅਸੀਂ ਨਾਲੇ 'ਚ ਲੰਘਣ ਲੱਗੇ ਹਾਂ। ਇਹ ਬਜ਼ੁਰਗੋ ਕਿੱਥੇ ਕਰਕੇ ਮਾਰਿਆ ਸੀ? ਪਿੰਡ ਤੋਂ ਲਾਗੇ ਤਾਂ ਗਈ ਕਿਤੇ? ਪਿੰਡ ਲਾਗੇ ਹੀ ਕਿ। ਅਤੇ ਉਹ ਤੁਹਾਡੇ ਪਿੰਡ ਦੇ ਹਾਂ ਸਾਰੇ ਜਿੰਨੇ ਤੁਸੀਂ ਸੁਣਾਣੇ ਜਿਹੜੇ ਮਰੇ ਹਾਂ? ਚਮਾਰੀ ਦੇ? ਚਮਿਆਰੀ ਦੇ। ਅੱਛਾ ਅੱਛਾ ਅੱਛਾ। ਅਤੇ ਉਹ ਜਿਹੇ ਤੁਰੇ ਅਸੀਂ ਤਾਂ ਫਿਰ ਮੁੜ ਕੇ ਆਏ ਹਾਂ। ਅਸੀਂ ਨਾਲੇ ਸੱਕੀ ਸੀ ਸਾਡੇ ਲਾਗੋਂ ਲੰਘਦੀ। ਅੱਛਾ ਜੀ। ਉਹ ਅਸੀਂ ਪੁਲ ਲੰਘਣ ਡਾਇਆ ਅਤੇ ਮਿਲਟਰੀ ਵਾਲੇ ਆਏ ਨੇ ਹਿੰਦੁਸਤਾਨੀ, ਉਹਨਾਂ ਆਣ ਕੇ ਗੱਡੀਆਂ ਵੀ ਡੱਕ ਦਿੱਤੀਆਂ ਪੁਲ ਦੇ। ਅੱਛਾ ਜੀ। ਅਸੀਂ ਡੰਗਾ ਬੱਸਾ ਵੀ ਸਾਡੇ ਕੋਲ ਸੀ, ਅਸੀਂ ਵੀ ਉੱਥੋਂ ਫਿਰ ਨਾ ਸੱਕੀ ਦੇ ਵਿੱਚੋਂ ਹੀ ਲੰਘਣੇ ਸ਼ੁਰੂ ਹੋਏ, ਕੋਹ ਬੰਨੇ। ਉਹਨਾਂ ਆਖਿਆ ਤੁਹਾਨੂੰ ਕੋਈ ਹਿਲ ਜੁਲ ਤਾਂ ਨਹੀਂ ਹੋਈ? ਅਸੀਂ ਆਖਿਆ ਵੀ ਨਹੀਂ ਸਾਨੂੰ ਕੋਈ ਨਹੀਂ। ਉੱਧਰ ਸਾਡਾ ਪ੍ਰੋਗਰਾਮ ਉਹਨਾਂ ਰਿਹਾ ਸੀ, ਉੱਧਰੋਂ ਅਸੀਂ ਪਹੁੰਚ ਗਏ ਜੱਸਾ 12 ਵਜੇ, ਉੱਧਰ ਮਿਲਟਰੀ ਪੈ ਕੇ ਤਾਂ ਚਮਿਆਰੀ ਨੂੰ ਭੁੰਨ ਦਿਆਂਗੇ, ਹਾਂਜੀ। ਉਹ ਫਿਰ ਮੁੜ ਕੇ ਇਹ ਵਿੱਚੋਂ ਨਹੀਂ ਜੇ ਲੰਘਣ ਲੱਗ ਪਏ ਨਾ, ਉੱਧਰੋਂ ਦੀ ਪੁਲ ਛੱਡ ਕੇ ਇਹਨਾਂ ਨਾਲ ਪਾਣੀ ਲੱਗ ਅਤੇ ਲੰਘ ਹੈ। ਅਤੇ ਕਹਿੰਦੇ ਚਮਿਆਰੀ ਦੇ ਲੋਕ ਨੇ ਬਹੁਤ ਅੱਛੇ ਨੇ ਜੀ। ਫਿਰ ਉਹਨਾਂ ਗੱਡੀਆਂ ਲਾਂਭੇ ਕਰ ਲਈਆਂ, ਗਾਂਹ ਜਿਹੇ ਆਏ ਆ ਅਤੇ ਲੱਖੂਵਾਲ ਸੀ। ਅੱਛਾ ਜੀ। ਉੱਥੋਂ ਸਿੱਖ ਪਿਆ ਸਾਨੂੰ ਜੱਸਾ। ਉੱਥੇ ਜੱਸਾ ਪੈ ਗਿਆ? ਫਿਰ ਉੱਥੇ ਜੱਸਾ ਪੈ ਗਿਆ, ਨੱਠਿਆ। ਸਾਡੇ ਮੁਕਾਬਲਾ ਤੈਨੂੰ ਪਤਾ ਦੂਰ ਤੱਕ ਸੀ। ਹਾਂਜੀ ਹਾਂਜੀ। ਸਾਡੇ ਕੋਲ ਉੱਥੇ ਇਹਨਾਂ ਕੋਲ ਹੈਗੀਆਂ ਉਹ ਕੁਰਬਾਨਾਂ ਵੀ ਉਹਨਾਂ ਕੋਲ ਹੁੰਦੀਆਂ ਸੀ, ਇੱਕ ਨਾਲੀਆਂ ਹੁੰਦੀਆਂ ਸੀ ਬਣਾਈਆਂ। ਅੱਛਾ। ਹਾਂ, ਉਹ ਇੱਕ ਸਾਡਾ ਬਾਊ ਭਰਾਈ ਸੀ ਸਾਡੇ ਇਲਮਦੀਨ ਦਾ ਮੁੰਡਾ, ਉਹਨ ਚਲਾਈ ਸਾਡੇ ਪਿੰਡ ਵਿੱਚ 40 ਸਾਲ ਸੀ। ਉਹਨੂੰ ਆਉਣ ਵੱਜੀ ਸੀ, ਉਹਦਾ ਕੁੜਤਾ ਵੀ ਸੜ ਗਿਆ, ਉਹ ਛੱਲੇ ਛੁਲੇ ਉਹਦੇ ਪੁੱਟੇ। ਉਦੋਂ ਇੱਕ ਹੈਗਾ ਸੀ ਪਖੀਰ, ਉਹ ਸਿੱਖ ਨੱਠੇ ਆਉਂਦੇ ਸਾਡੇ ਵੱਲ ਨੂੰ ਜਿਹੜੇ ਹਮਲਾ ਕਰਨ ਵਾਲੇ ਨੱਠਿਆ ਉਹਨੂੰ। ਹਾਂਜੀ ਹਾਂਜੀ। ਇੱਕ ਨੇ ਮਾਰੀ ਤਲਵਾਰ ਨਾਲ ਸਿਰ ਲਾਤਾ, ਪੁਲਿਸ ਨੂੰ ਉੱਥੇ ਪਿਛਾਂਹ ਮੁੜ ਗਏ ਉਹ ਸਿੱਖ 'ਤੇ। ਲਾਤਾ ਸਿਰ ਲਾ ਸਿੱਖ ਦਾ ਜਿਹੜਾ ਹਮਲਾ ਕਰਨਾ ਆਉਂਦਿਆ, ਜਿਹੜੇ ਹਮਲਾ ਕਰਨਾ ਉਹਨੇ ਨੱਠਾ ਹੁੰਦਾ, ਨੱਚਦਾ ਹੁੰਦਾ ਸੀ ਅੱਗੇ। ਅੱਛਾ ਅੱਛਾ। ਹਾਂ, ਤਲਵਾਰ ਉਹ ਸਾਡਾ ਇੱਕ ਹੈਗਾ ਫਕੀਰ ਮਕਾਮ ਦਾ, ਉਹ ਮਾਰੀ ਤਲਵਾਰ ਸਿਰ 'ਚ, ਸਿਰ ਲਾ ਕੇ ਰੱਖਦਾ, ਬਾਕੀ ਪਿਛਾਂਹ ਦੇ ਪਿਛਾਂਹ ਨੱਠ ਗਏ। ਬਾਕੀ ਡਰਦੇ ਭੱਜ ਗਏ? ਫਿਰ ਮੁੜ ਕੇ ਉਹ ਨਾ ਜੇ ਨੱਠ ਗਏ ਅਤੇ ਅਸੀਂ ਫਿਰ ਅਮਨਾ ਮਾਨ ਉੱਥੇ ਆ ਗਏ। ਫਿਰ ਸਾਨੂੰ ਉੱਥੇ ਜਿਸੇ ਪਿਆ ਕਰਨ, ਅਸੀਂ ਕਮਾਦ ਵੱਢ ਕੇ ਨਾ, ਹਾਂਜੀ, ਡੰਗਰਾਂ ਦੀ ਲੈ ਉਹਨਾਂ ਲੋਕਾਂ ਰੁੱਖ ਹੋਣੇ ਮਾੜੇ ਮੋਟੇ ਉਹ ਵੀ ਵੱਢ ਸੁਣਨੇ ਹਾਂ ਅਤੇ ਆ ਗਏ। ਦਿਨੇ ਲੰਘਾਂਗੇ, ਦਰਿਆ ਗਾਂਹ ਸੀ ਉਦੋਂ, ਦਿਨੇ ਲੰਘਾਂਗੇ ਯਾਰ ਬਹਿ ਜਾਓ। ਸਵੇਰ ਨੂੰ ਪਾਣੀ ਜ਼ਿਆਦਾ ਆ ਗਿਆ, ਮੀਂਹ ਪੈ ਗਿਆ, ਉਸ ਦਰਿਆ ਭਰ ਗਿਆ। ਸਾਨੂੰ ਉੱਠ ਕੇ ਅੱਗੇ ਨੀਵੇਂ ਥਾਂ ਉੱਠ ਕੇ ਤਾਂ ਉੱਚੇ ਥਾਂ ਜਾ ਕੇ ਫਿਰ ਪਛਾਣ ਚਲੇ ਗਿਆ। ਫਿਰ ਸਾਨੂੰ ਨਾ ਵਾਹਵਾ ਕੋ 10-12 ਦਿਨ ਰਹੇ ਅਸੀਂ। ਅਤੇ ਉਹ ਨਾ ਇੱਕ ਦਿਨ ਸਾਨੂੰ ਮਿਲਟਰੀ ਇੱਕ ਪਈ ਹੈ, 9 ਬੰਦੇ ਸੀ, 9 ਜਣੇ, 8-9 ਜਣੇ ਗੱਡੀ ਦੇ ਵਿੱਚ। ਉਹਨਾਂ ਗੋਲੀ ਚਲਾਈ ਕੋਈ ਘੰਟਾ। ਅੱਛਾ ਜੀ। ਅਸੀਂ ਦਰਿਆ 'ਚ ਵੜ ਗਏ। ਉਹ ਹੈਗੇ ਉੱਚੇ ਥਾਂ, ਸਾਡੇ ਕੋਲੋਂ ਦੀ ਫੈਲ ਕੰਨਾਂ ਦੇ ਕੋਲੋਂ ਲੰਘਦੇ ਜਾਂਦੇ ਸੀ। ਅੱਛਾ ਜੀ। ਅਤੇ ਉਹ ਨਾ ਉਹਨਾਂ ਬੜੀ ਗੋਲੀ ਚਲਾਈ ਆ। ਇੱਕ ਖੋਤਾ ਸੀ ਦਰਿਆਓਂ ਪਰਲੇ ਬੰਨੇ, ਉਹ ਜਾ ਮਰਿਆ, ਉਹਨੂੰ ਵੱਜਾ। ਸਾਡੇ ਜੀ ਕਿਸੇ ਦਾ ਨੁਕਸਾਨ ਨਹੀਂ, ਅੱਲਾ ਦੀ ਮਿਹਰਬਾਨੀ ਨਾਲ ਹੋਇਆ। ਅਸੀਂ ਦਰਿਆ ਦੇ ਵਿੱਚ ਵੜੇ ਸਾਂ, ਮੈਂ ਵੀ ਸਾਡੇ ਕੋਲ ਲੱਗਾ ਨੱਠਣ ਗਾਣ, ਮੈਂ ਮੈਨੂੰ ਜਾਣ ਦੇ। ਅਸੀਂ ਖਲੋਤੇ ਹਾਂ, ਪਾਣੀ ਤਰਨ ਗਿੱਜੇ ਸਾਂ ਅਤੇ ਵਗਦੇ ਪਾਣੀ ਦਾ ਨਹੀਂ ਸਾਨੂੰ ਪਤਾ। ਜਿਵੇਂ ਥੋੜ੍ਹਾ ਜਿਹਾ ਗਿਆ ਤਾਂ ਮੈਂ ਰੋੜੇ ਪੈਣ ਲੱਗਾ, ਤਾਂ ਮੇਰਾ ਬਾਪ ਕਹਿੰਦਾ ਆ ਜਾ, ਜੇ ਬਚਣਾ ਹੋ ਗਿਆ ਤਾਂ ਬਚ ਜਾਏਗਾ। ਫਿਰ ਮੈਂ ਭੌਂ ਕੇ ਆ ਗਿਆ। ਚਾਦਰ ਮੇਰੀ ਸੀ ਅਤੇ ਗੱਡੀ ਵੀ ਰੁੜ ਗਈ, ਖੁੱਲ੍ਹ ਗਈ, ਦਰਿਆ ਵੀ ਰੁੜ ਗਈ। ਅਸੀਂ ਫਿਰ ਨਾ ਇਹ ਭੌਂ ਕੇ ਆ ਗਿਆ ਉੱਥੇ
ਲੋਕੀ ਨੇ ਸਾਰੇ ਦਰਿਆ ਦੇ ਵਿੱਚ ਰਜਾਈਆਂ ਰਜੂਈਆਂ ਬਾਲ ਬਚਾ ਆਪਣਾ ਲਕਾਇਆ, ਜਿੱਦਾਂ ਕੁਕੜੀ ਲਗਾਉਂਦੀ ਹੈ ਨਾ ਖੰਭਾਂ ਥੱਲੇ ਬੱਚਿਆਂ ਨੂੰ, ਇੱਦਾਂ। ਫਿਰ ਮੁੜ ਕੇ ਵਾਹਵਾ ਦਿਨ ਲੈ ਸਾਡੇ ਬੰਦੇ ਜਾਣ ਕਹਿੰਦੇ ਨੇ ਵੀ ਫੋਕਾ ਹੀ ਫੈਲ ਆ, ਫੋਕਾ ਹੀ ਫੈਲ ਆ। ਅਸੀਂ ਉਹਨਾਂ ਨਾਲ ਜਾਈਏ, ਉਹ ਹੈਗੇ ਉੱਚੇ ਥਾਂ। ਜਦੋਂ ਫੈਲ ਭਰਨ ਲੱਗ ਪਿਆ, ਮੇਰਾ ਚਾਚਾ ਦਾ ਪੁੱਤ ਸੀ, ਉਹ ਵੀ ਨਾਲ ਗਿਆ, ਇੱਕ ਉਹਦੇ ਨਾਲ ਫੌਜੀ ਸੀ। ਹਾਂਜੀ। ਉਹ ਕਹਿਣ ਲੱਗਾ ਜਦੋਂ ਮੈਂ ਲੰਮਾ ਪਵਾਂ ਉਦੋਂ ਉਸ ਵੇਲੇ ਪੈ ਜਾਣਾ, ਤੂੰ ਨਹੀਂ ਦੇਖਣਾ, ਫਿਰ ਡਿੱਗ ਪੈਣਾ, ਲੰਮਿਆਂ ਪੈ ਜਾਣਾ। ਉਹਦੀ ਲੱਤ ਥੋੜ੍ਹੀ ਜਿਹੀ ਤਾਂ ਲੱਗੀ, ਉਹ ਗਿੱਟੇ ਦਾ ਗੋਲੀ ਲੱਗ ਗਈ ਉਹਨੂੰ। ਇਹਨਾਂ ਨੇ ਕਿਹਾ ਵੀ ਤੁਸੀਂ ਲੰਮੇ ਪਏ, ਤੁਹਾਨੂੰ ਨਾ ਫੈਰ ਵੱਜੇ ਕਿਸੇ ਨੂੰ, ਮੈਂ ਕਿਹਾ ਅਸੀਂ ਆਹੋ ਉਹ ਕਹਿੰਦੇ ਜਦੋਂ ਉਹ ਤੁਰੇ ਜਾਂਦੇ ਉਹ ਨਾਲ ਨੂੰ ਹੀ, ਜਿੱਥੇ ਗੋਲੀਆਂ ਆਉਂਦੀਆਂ ਸੀ ਨਾ ਉੱਧਰ ਨੂੰ, ਜਦੋਂ ਫੈਲ ਪੜਨ ਲੱਗ ਪਏ ਉਦੋਂ ਗਾਂ ਤੁਰ ਪੈਂਦੇ, ਜਦੋਂ ਫੈਲ ਚਲਾਉਣ ਲੱਗ ਪੈਂਦੇ ਉਦੋਂ ਲੰਮੇ ਪੈ ਜਾਂਦੇ ਸੀ ਦਵਾ ਦਵਾ। ਸਾਡੇ ਜਿਹੜੇ ਬੰਦੇ ਸੀ ਨਾ ਆਮ ਗਾਂ ਗਏ ਉੱਧਰ ਨੂੰ, ਉਹ ਨਾਲ ਨੂੰ। ਅੱਛਾ, ਉਹ ਨਾ ਜਿਸ ਵੇਲੇ ਗਏ ਤੇ ਇਹਨੂੰ ਗੋਲੀ ਲੱਗ ਗਈ ਗਿੱਟੇ 'ਤੇ, ਕਹਿੰਦਾ ਮੈਨੂੰ ਤਾਂ ਗੋਲੀ ਲੱਗ ਗਈ। ਕਹਿਣ ਲੱਗਾ ਫੌਜੀ, ਕਹਿੰਦਾ ਉੱਠੀ ਨਾ। ਉਹਨੂੰ ਦਵਾ ਦਾ ਚਾਦਰ ਪਾੜ ਕੇ ਨਾ ਉਹਦੀ ਤੇ ਉਹਦੇ ਗਿੱਟੇ 'ਤੇ ਬੰਨ੍ਹ ਦਿੱਤੀ ਕਿ ਦਰਦ ਨਾਲ ਤੈਨੂੰ ਮਾਲੂਮ ਹੋਵੇ। ਤੇ ਆਪ ਗਾਂ ਹੀ ਤੁਰੇ ਜੇ ਇਹੋ ਕਹੀ ਜਾਣ ਫੋਕੇ ਹੀ ਫੈਲਨੇ, ਫੋਕੇ ਹੀ ਫੈਲਨੇ। ਲੋਕ ਗੋਲੀਆਂ ਬੜੀਆਂ ਜਾਂਦੀਆਂ, ਟੀ ਟੀ ਕਰਦੀਆਂ ਸਾਡੇ ਲਾਗੋਂ ਲੰਘਦੀ। ਇਹ ਹੁਣ ਤੁਰੇ ਜਾਣ ਜਿਹੇ ਲਾਗੇ ਚਲੇ ਗਏ ਨਾ, ਉਹ ਗੱਡੀ 'ਚ ਬੈਠੇ ਨੱਠ ਗਏ, ਨਾਲੇ ਅਸਲਾ ਮੁੱਕ ਗਿਆ ਹੋਵੇਗਾ ਉਹਨਾਂ ਕੋਲੋਂ। ਇੱਕ ਸਿੱਖ ਆ ਗਿਆ ਕਾਬੂ, ਸਾਡਾ ਹੀ ਇੱਕ ਆਪਣਾ ਹੀ ਬੰਦਾ ਸੀ, ਸਾਡੀ ਬਰਾਦਰੀ ਦਾ ਹੀ ਮਤਲਬ ਜਿਹਾ। ਦੋ ਬੰਬ ਆਉਣ ਫਲੇ ਸਣ ਲਵੇਟੀ ਸੀ ਉੱਤੇ, ਉਹ ਮੈਂ ਦੇਖੀ। ਅਤੇ ਉਹਦੇ ਕੋਲ ਇੱਕ ਪਿਸਤੌਲ, ਇੱਕ ਰਫਲ ਅਤੇ 9 ਬੰਬ ਉਹਦੇ ਕੋਲ ਫੜੇ। ਇਹ ਕਿਹਦੇ ਕੋਲ ਫੜੇ? ਉਹ ਜਿਹੜਾ ਉਹਦੇ ਸਿੱਖ ਸੀ। ਅੱਛਾ ਅੱਛਾ, ਜਿਹੜਾ ਹਮਲਾ ਕਰਨ ਵਾਲੇ। ਗੱਡੀ ਨੂੰ ਟਾਇਰ ਵੱਢਿਆ ਜਾਂਦਾ ਨਾ, ਕੋਈ ਕਿਤੇ ਕਲਵਾਸ ਨਾਲ ਟਾਇਰ ਵੱਢਨੇ, ਉਹ ਗੱਡੀ ਨੂੰ ਉਠਾ ਕੇ ਲੈ ਗਏ। ਜੇ ਟਾਇਰ ਵੱਢਿਆ ਜਾਂਦਾ ਤਾਂ ਫਿਰ ਉਹ ਮਿਲਟਰੀ ਵਾਲੇ ਉਹ ਵੀ ਨਹੀਂ ਜਾਣ ਦੇਣੇ। ਅੱਛਾ ਅੱਛਾ। ਅਤੇ ਉਹ ਫਿਰ ਮੁੜ ਕੇ ਨਾ ਉਹ ਨੱਠ ਗਏ। ਉਹ ਕੱਲਾ ਸੀ, ਉਹ ਜਿਹੜਾ ਸਾਈਡ 'ਤੇ ਸੀ, ਉਹਨੂੰ ਨਾ ਭਾਲਿਆ ਉਹਨਾਂ। ਇਹ ਆ ਗਿਆ ਕਾਬੂ। ਮੇਰਾ ਚਾਚਾ ਦਾ ਪੁੱਤ ਦੱਸਦਾ ਮਾੜੀ ਅੱਕੀ ਬਰਛੀ ਮਾਰ ਉਹਨੂੰ ਬੜਾ ਵਿੰਨਿਆ। ਫਿਰ ਹਾਂ ਬੰਬ ਵੀ ਖੋਲ੍ਹੇ ਉਹਦੇ ਕੋਲੋਂ, ਪਿਸਤੌਲ ਵੀ ਅਤੇ ਰਫਲ ਵੀ। ਅਤੇ ਉਹ ਜਿਸ ਵੇਲੇ ਨਾ ਖੋਲ੍ਹਿਆ ਅਤੇ ਮਾਰੀ ਇੱਕ ਨੇ ਬਰਛੀ ਅੱਕੇ ਨੇ ਉਹਦੇ ਕੰਨ ਥਾਣੀ, ਅਤੇ ਉਹ ਪੁੱਟੀ ਜਾ ਮੁੜ ਕੇ ਪੈਰ ਰੱਖ ਕੇ ਉਹਦੇ ਸਿਰ 'ਤੇ ਬਰਛੀ ਪੁੱਟੀ, ਉਹਨੂੰ ਮਾਰ ਦਿੱਤਾ। ਬਾਕੀ ਨੱਠ ਗਏ। ਫਿਰ ਮੁੜ ਕੇ ਇੱਕ ਦਿਨ ਆਏ ਉਹ ਮਿਲਟਰੀ ਵਾਲੇ, ਗੋਰਖੇ ਨਹੀਂ ਦੂਸਰੇ ਸਿੱਖ ਸੀ। ਅੱਛਾ। ਹਾਂ, ਗੋਰਖੇ ਨਹੀਂ, ਗੋਰਖੇ ਮੈਂ ਦੇਖੇ ਸੀ। ਅੱਛਾ ਅੱਛਾ ਅੱਛਾ। ਉਹ ਨਾ ਸਿੱਖ ਮਿਲਟਰੀ ਸੀ। ਹਾਂਜੀ। ਉਹ ਆਏ, ਇਹ ਅੱਗੋਂ ਫਿਰ 4 ਹੋਵੇ ਵੀ ਆ ਗਏ ਨੇ ਜੱਸਾ ਬਣ ਕੇ। 4 ਹੋ ਜਾਵੇ ਤਗੜੇ ਹੋ ਜਾਵੇ ਵੀ ਡਾਂਗਾ ਡੋਂਗਾ ਫੜ ਕੇ, ਉਹ ਅਸਲਾ ਘੱਟ ਹੀ ਹੁੰਦਾ ਸੀ। ਆ ਕੋ ਤਲਵਾਰ ਜਾਂ ਕੁਰਬਾਨ ਜਾਂ ਕੋਈ ਘੋੜੀ, ਜਿਹੜੀ ਹੈਗੇ ਨੇ ਘੋੜੀਆਂ ਘੋੜੀਆਂ ਫੜ ਕੇ ਗਾਂਹ ਹੋਏ। ਉਹ ਕਹਿਣ ਲੱਗੇ ਅਸੀਂ ਲੜ ਨਹੀਂ ਆਏ, ਜਨਾ ਆਦਮੀ 2-4 ਬੰਦੇ ਨੇ ਸਾਡੀ ਗੱਲ ਸੁਣੋ ਆਣ ਕੇ। ਇਹ ਫਿਰ ਚਲੇ ਗਏ, ਫਿਰ ਲੜ ਨਹੀਂ ਆਏ। ਉਹਨਾਂ ਆਖਿਆ ਵੀ ਤੁਸੀਂ ਇੱਦਾਂ ਕਰੋ ਵੀ ਤੁਹਾਨੂੰ ਇਹ ਨਹੀਂ ਪੈਂਦੇ ਤੇ ਤੁਸੀਂ ਇਹਨਾਂ ਨੂੰ ਨੁਕਸਾਨ ਨਾ ਕਰੋ। ਕਹਿੰਦੇ ਸਾਡੇ ਕਮਾਦ ਵੱਢ ਕੇ ਲੈ ਜਾਂਦੇ ਨੇ, ਲੱਕੋਂ ਹੀ ਵੱਢ ਕੇ ਲੈ ਆਉਂਦੇ ਸਾਂ ਅਸੀਂ, ਡੰਗਰਾਂ ਨੂੰ ਪਾਉਂਦੇ ਹਾਂ। ਅਤੇ ਰੁੱਖ ਰੱਖ ਜਿਹੜੇ ਕੋਲ ਛੋਟਾ ਬੂਟਾ ਇਹਨਾਂ ਕੋਲ ਘੋੜੀ ਹੋਣੀ ਆ, ਤਲਵਾਰ ਹੋਣੀ, ਵੱਢ ਸੁਣਨਾ। ਸਾਡਾ ਨੁਕਸਾਨ ਨਾ ਤੁਸੀਂ ਕਰੋ, ਤੁਸੀਂ ਉਹਨਾਂ ਨਾਲ ਕਰੋ, ਤੁਹਾਨੂੰ ਕੋਈ ਨਾ ਪਏਗਾ। ਮੈਂ ਕਿਹਾ ਅੱਛਾ ਚਲੋ ਠੀਕ ਹੈ। ਸਾਡੇ ਫਿਰ ਇੱਕ ਨਾ 100 ਵਾਲਾ ਪਿੰਡ ਇੱਥੇ। ਅੱਛਾ ਜੀ। ਦਰਿਆ ਲਾਗੇ। ਸਾਡਾ ਗੁਆਂਢੀ ਸੀ ਇਲਮਦੀਨ ਭਰਾਈ, ਬਾਊ ਦਾ ਪਿਓ। ਉਹਦੇ ਸਹੁਰੇ ਸੀ ਇੱਥੇ। ਉਹ ਲੰਘਿਆ ਤਾਂ ਉਹਨਾਂ ਮਲਾਵਾਂ ਨੂੰ ਆਖਿਆ ਵੀ ਮੇਰੇ ਪਿੰਡ ਲੰਘਾ ਦਿਓ। ਉਹਨਾਂ ਆਖਿਆ ਅੱਜ ਦੀ ਦਿਹਾੜੀ ਖਲੋ ਜਾ, ਭਰ ਕੇ ਜਾਵਾਂਗੇ ਅਤੇ ਅਸੀਂ ਤੇਰਾ ਪਿੰਡ ਸਾਰਾ ਲੰਘਾ ਦਿਆਂਗੇ। ਉਹਨਾਂ ਫਿਰ ਅਗਲੇ ਦਿਨ ਆਏ, 8 ਪੈਰ ਲੱਗੇ ਰਹੇ ਨੇ, 2 ਬੇੜੇ ਸੀ। ਡੂੰਘੇ ਪਾਣੀ ਲਿਆ ਦਿੰਦੇ ਸੀ, ਨੱਠ ਕੇ ਜਾ ਕੇ ਬੇੜਾ ਭਰ ਦਿੰਦੇ ਸਾਂ ਅਸੀਂ। ਕਿਉਂ ਚੜ੍ਹਨਾ ਹੁੰਦਾ ਸੀ, ਪਾਰ ਲਾਂਗੇ ਜਾਂਦੇ ਛੇਤੀ ਚੜ੍ਹਦੇ ਹਨ, ਛੇਤੀ ਚੜ੍ਹ ਜਾ। ਜੋ ਪਾਣੀ ਕਿੰਨੇ ਵਿੱਚ ਜਾ ਕੇ ਚੜ੍ਹਦੇ ਸਾਂ। ਹਾਂਜੀ ਹਾਂਜੀ। ਉਹ ਮੇਰੇ ਬਾਪ ਨੇ ਗੱਡੀ 'ਚ ਮੈਨੂੰ ਦਿੱਤੀ, ਮੈਂ ਤਾਂ ਉਹ ਲੈ ਕੇ ਅਤੇ ਦਰਿਆ ਉਰਲੇ ਬੰਨੇ ਆ ਗਿਆ। ਇੱਦਾਂ 8 ਪੈਰਾਂ ਦੇ ਵਿੱਚ ਉਹਨਾਂ ਨੂੰ ਦੁਨੀਆ ਧੂਤੀ, ਸਾਰੇ ਪਾਰ ਨਿਗਾਰਤੇ ਉਹਨਾਂ। ਕਿਹੜਾ ਦਰਿਆ ਦੀ ਗੱਲ ਕਰਦੇ? ਰਾਵੀ। ਰਾਵੀ ਦਰਿਆ। ਹਾਂ ਸਹੀ। ਔਲੀਆਪੁਰ। ਹਾਂਜੀ ਹਾਂਜੀ ਹਾਂਜੀ। ਉਹ ਹੈਗਾ ਉਹਦੇ ਵਿੱਚ ਹੀ ਆ, ਅੰਮ੍ਰਿਤਸਰ ਦੇ ਵਿੱਚ ਹੀ ਸੀ ਜਿਹੜਾ ਔਲੀਆਪੁਰ ਜਿਹੜਾ ਸੀ ਪਿੰਡ। ਲਾਗੇ ਸੋਹਵਾਲ, ਭੈਣੀਆਂ, ਦੌਦ, ਇਹ ਪਿੰਡ ਸੀ ਉੱਥੇ ਲਾਗੇ। ਧਿਆਨਪੁਰ, ਅਸੀਂ ਧਿਆਨਪੁਰ ਵਾਲੇ ਪੱਤਣ 'ਤੇ ਸਾਂ। ਅੱਛਾ ਅੱਛਾ। ਇੱਕ ਗਿੱਲਾਂ ਪੱਤਣ ਵਾਲਾ ਹੈਗਾ ਸੀ ਪੱਤਣ, ਉਹ ਲਾਗੋ ਲਾਗੇ ਪੱਤਣ ਆਇਆ ਸੀ ਨਾ। ਉਹ ਫਿਰ ਅਸੀਂ ਲੰਘ ਆਏ ਅਤੇ ਮਗਰ ਸਾਡੇ ਕੋਲ ਬੱਚੇ, ਸਾਡਾ ਚਾਚਾ ਦੱਸਦਾ ਸੀ ਇਹ ਸੀ ਮਗਰ। ਕਹਿਣ ਲੱਗਾ ਇੱਕ ਮਿਲਟਰੀ ਵਾਲਾ ਆਇਆ ਵੀ ਮੈਨੂੰ ਬੇੜਾ ਦਿਓ,
80 ਸਿੱਖ ਨੇ ਉਹ ਪਾਰ ਲੰਘਾਉਣੇ ਨੇ। ਉਹ ਕਹਿਣ ਲੱਗਾ ਜਾਂਦਾ ਇੱਧਰ ਲਈ ਆਉਂਦਾ ਤੇ ਅਸੀਂ ਉੱਧਰ ਲੈ ਜਾਂਦੇ, ਉੱਧਰ ਲਿਆਉਣ ਦੇ 2 ਪੂਰ ਰਹਿ ਗਏ ਨੇ ਸਾਡੇ। ਮਲਾਹ ਕਹਿਣ ਲੱਗਾ ਤੇ ਉਹਨੇ ਆਖਿਆ ਫਿਰ ਉਹਨੇ ਗੁਜਰ ਨੂੰ ਦੇਖਿਆ ਤੇ ਪਹਿਲਾਂ ਜਸਾ ਤੁਰਿਆ ਆਵੇ ਸਿੱਖਾਂ ਦਾ। ਉਹ ਕਹਿਣ ਲੱਗਾ ਉਹ ਮੁਸਲਮਾਨਾਂ ਤੇ ਹਮਲਾ ਕਰਨ ਵਾਸਤੇ ਮੁਸਲਮਾਨ ਜਿਹੜੇ 2 ਰਹਿ ਗਏ ਸੀ ਨਾ, 2 ਬੇੜਿਆਂ ਦੇ ਬੰਦੇ ਸੀ। ਲਾ ਲਓ 150 ਲਾ ਲਓ, ਇੰਨਾ ਕੁ ਹੋਏਗਾ। ਬੱਚੇ ਤੇ ਬੁੱਢੇ ਜਿਨ੍ਹਾਂ ਕੋਲ ਨਹੀਂ ਚੜਿਆ ਗਿਆ ਛੇਤੀ, ਉਹ ਅਖੀਰ ਤੇ ਤੈਨੂੰ ਪਤਾ ਉਹਨਾਂ ਦੀ ਵਾਰੀ ਆਉਣੀ ਸੀ ਨਾ। ਉਹ ਜਿਸ ਵੇਲੇ ਮੁੜ ਕੇ ਆਏ ਤੇ ਉਹਨੇ ਦੇਖਿਆ ਤੇ ਮਲਾਹ ਕਹਿੰਦਾ ਉਹ ਦੇਖੋ ਤੇ ਜਸਾ ਆ ਗਿਆ ਜੀ। ਉਹ ਮਿੰਟਰੀ ਵਾਲਾ ਕਹਿੰਦਾ ਦਵਾ ਦਾ ਕਰ ਮੈਨੂੰ ਭਰਾ ਤੇ ਬੇੜੇ ਦੇ ਪਾਰ ਖੜ, ਕਿਉਂਕਿ ਇੱਧਰੋਂ ਖਾਲੀ ਜਾਣਾ ਸੀ। ਦਵਾ ਦਾ ਲੱਗ ਗਿਆ। ਉਹਨਾਂ ਦੇ ਆਉਂਦੇ ਹਾਟਵੇਂ ਸੀ ਜੇ ਕੋਈ ਕਿੱਲਾ 2 ਕਿੱਲੇ ਆਮ ਦੁਨੀਆ ਨਿਕਲੀ ਉੱਧਰੋਂ ਵੀ ਇਹਨਾਂ ਨੂੰ ਮਾਰ ਦਿੰਦੇ ਆ। ਜੇ ਆਏ ਤੇ ਇਹਨੇ ਕਿਤੇ ਗੱਡਾ 'ਚ ਖਲੋਤਾ, ਉਹ ਉੱਤੇ ਚੜ੍ਹ ਕੇ ਨੇ ਇੱਕ ਪੇਟੀ ਸੀ ਗੱਡੇ ਦੇ ਉੱਤੇ ਚੜ੍ਹ ਕੇ ਤਾਂ ਹੁਣ ਫੈਲ ਕੀਤਾ ਉਹ ਨਾਲ ਨੂੰ ਜਸਿਆਲ ਨੂੰ। ਉਹ ਉੱਥੇ ਨੱਠ ਗਿਆ ਵੀ ਇੱਥੇ ਤਾਂ ਮਿੰਟਰੀ ਆ ਗਈ ਆ, ਇਹਨਾਂ ਸਾਨੂੰ ਮਾਰ ਦੇਣਾ। ਉਹ ਇਸ ਵਜ੍ਹਾ ਕਰਕੇ ਨਹੀਂ ਤਾਂ ਉਹ ਜਿਹੜੇ 2 ਪੂਰ ਸੀ ਨਾ ਉਹ ਮਾਰੇ ਜਾਣੇ, ਬੱਚੇ ਤੇ ਬੁੱਢੇ ਉਹ ਮਾਰ ਦੇਣੇ ਸੀ ਉਹਨਾਂ। ਉਹ ਨੱਠ ਗਏ। ਇਹ ਫਿਰ ਇਹਨੂੰ ਅਸੀਂ ਨਾ ਉਹ ਅਮਨਾ ਮਾਨ ਫਿਰ ਲੰਘ ਕੇ ਆ ਗਏ ਅਸੀਂ ਇੱਧਰ। ਹਾਂਜੀ ਤੇ ਬੜਾ ਤੈਨੂੰ ਪਤਾ ਪਿਆ ਹਾਂ ਬਹੁਤ ਮੰਦਾ ਹਾਲ ਸੀ। ਜਿੱਥੇ ਫਿਰ ਮੁੜ ਕੇ ਜਦੋਂ ਲੰਘ ਆਏ ਅਸੀਂ ਫਿਰ ਅਸੀਂ ਆਏ ਹਾਂ ਜਦੋਂ ਵੀ ਦੇਖਣਾ ਨਾ ਤੇ ਡੰਗਰ ਸਾਡੇ ਕੋਲ ਸੀ, ਡੰਗਰਾਂ ਨਾਲ ਹੀ ਬੱਦੋ ਮੱਲੀ ਸਾਡੇ ਲਾਗੇ। ਜਿੱਥੋਂ ਅਸੀਂ ਲੰਘੇ ਹਾਂ ਵੀ ਲੋਕ ਸਾਨੂੰ ਕਹਿਣ ਬੱਦੋ ਮੱਲੀ ਬੜੀ ਲੋਟਿਆ ਉੱਥੇ ਚਲੇ ਜਾਓ। ਸਾਡੇ ਕੋਲ ਡੰਗਰ ਵਸਾ ਡੰਗਰ ਅਸੀਂ ਨਹੀਂ ਕਿਸੇ ਬੰਨੇ ਗਏ। ਅਸੀਂ ਫਿਰ ਸਹੀਏ ਫਿਰਦੇ ਕਦੀ ਮਹਿਮਤ ਮੰਦਰਾਂ ਵਾਲਾ ਸੀ, ਫਤਿਹ ਰਿਆਣ, ਚਕਰਾਲੀ, ਇਹਨਾਂ ਪਿੰਡਾਂ ਦੇ ਵਿੱਚ ਰਾਤ ਰਹਿ ਕੇ ਗਾਂ ਤੁਰਿਆ ਹੈ। ਫਿਰ ਇੱਕ ਮੁੱਧ ਗਾਜੀ ਆ ਸਨਿਆਰ ਵਾਲਾ ਖੂਹ ਆ ਸ਼ੇਖਪੁਰ ਲਾਗੇ, ਉੱਥੇ 20-22 ਦਿਨ ਰਹੇ ਅਸੀਂ। ਫਿਰ ਸਾਨੂੰ ਇੱਥੋਂ ਕੋਟ ਵੱਲੋਂ ਸੁਣਾ ਆ ਗਿਆ ਵੀ ਸਾਡੇ ਪਿੰਡ ਦੀ ਪੂਛ ਸੀ ਵੀ ਆ ਜਾਓ, ਜੇ ਤੁਸੀਂ ਭੁੱਖੇ ਰਹੋਗੇ ਤਾਂ ਅਸੀਂ ਭੁੱਖੇ ਰਹਾਂਗੇ ਅਤੇ ਇੱਥੇ ਆ ਜਾਓ। ਸਾਨੂੰ ਸੁਣਾ ਆਇਆ। ਅਸੀਂ ਤੁਰਨ ਲੱਗੇ ਅਤੇ ਸਾਡੇ ਬੰਦੇ ਜਿਹੜੇ ਸੀ ਨਾ 3 ਕੁ ਘਰ ਭਰਨ ਨੂੰ ਹੋ ਗਿਆ ਬੁੱਚਾ ਗਿਆਲ ਨੂੰ। ਉਹ ਮਹਿਰ ਕਹਿਣ ਲੱਗੇ ਵੀ ਉੱਥੇ ਹੁੰਦਾ ਸੀ ਡੀਲਾ ਝੋਨਿਆਂ ਦੇ ਵਿੱਚ ਅਤੇ ਆਹ ਗੋਹੇ ਗਾਏ ਚੁੱਕਦੇ ਨੇ ਰੋਟੀ ਰਾਟੀ ਪਕਾਉਣ ਨੂੰ। 4 ਦਿਨ ਰੋਟੀ ਸਾਨੂੰ ਉਹਨਾਂ ਖਵਾ ਲਈ ਅਤੇ ਮੁੜ ਕੇ ਆਪਣੀ ਪਕਾ ਖਾਣ ਲੱਗ ਪਿਆ ਸੀ। ਉਹ ਰਿਸ਼ਤੇਦਾਰ ਸੀ ਸਾਡੇ ਬੰਦਿਆਂ ਦੇ ਉਹ। ਅਤੇ ਉਹ ਮੁੜ ਕੇ ਨਾ ਕਹਿਣ ਲੱਗੇ ਵੀ ਐਂ ਨੂੰ ਹੋਵੋ। ਉੱਥੇ ਬਾਬਾ ਘੋੜੇ ਸ਼ਾਹ ਆਇਆ ਕੋਟਵਾਰ, ਅਸੀਂ ਆਪਣੀ ਹੱਥੀਂ ਦਿਖਾ ਕੇ ਆਏ ਹਾਂ ਉਹਨੂੰ। ਉੱਥੇ 40 ਮਣ ਕਿੱਲੇ ਦੀ ਕਣਕ ਨਿਕਲਦੀ ਆ ਅਤੇ ਬੜੇ ਕਿਸਮਤ ਵਾਲੇ ਸਾਨੂੰ ਮਹਿਰ 'ਚ ਸੁਣਾ ਆ ਗਿਆ। ਅਸੀਂ ਫਿਰ ਇੱਥੇ ਆ ਗਏ। ਉਹ ਇੱਥੇ ਆਣ ਕੇ ਫਿਰ ਰਹੇ ਹਾਂ। ਫਿਰ ਇੱਥੇ ਆਣ ਕੇ ਉਹਦੇ ਵਸਣ ਡਏ ਹਾਂ, ਅੱਲਾ ਦੀ ਮਿਹਰਬਾਨੀ। ਹਾਂਜੀ ਹਾਂ, ਸਿੱਖ ਆਉਂਦੇ ਨੇ ਜਿਹੜੇ ਵਾਕਫ ਨੇ ਇੱਥੇ ਮਿਲਦੇ ਨੇ। ਅੱਛਾ ਬਿਲਕੁਲ। ਤੁਹਾਡੇ ਪਿੰਡ ਵਿੱਚ ਖੂਹੀਆਂ ਵੀ ਆ? ਹਾਂ ਖੂਹੀਆਂ ਵੀ ਆ। ਕਿੰਨੀਆਂ ਕੁ ਖੂਹੀਆਂ? ਖੂਹੀਆਂ ਬਥੇਰੀਆਂ ਸੀ। ਮਸਜਿਦਾਂ ਵਿੱਚ ਵੀ ਆ ਸੀ ਕੋਈ? ਮਸਜਿਦ ਦੇ ਵਿੱਚ ਬੰਦੇ ਸ਼ਾਹ ਵਾਲੀ ਅਤੇ ਸ਼ਾਹ ਹਿਜਰਤ ਵਾਲੀ ਮਸਜਿਦ ਸੀ ਉੱਥੇ। ਹਾਂਜੀ ਖੁਸਰਿਆਂ ਵਾਲੀ ਖੂਹੀ। ਖੁਸਰੇ ਵਾਲੀ ਖੂਹੀ? ਖੁਸਰਿਆਂ ਵਾਲੀ ਖੂਹੀ, ਖੁਸਰਿਆਂ ਵਾਲਾ ਖੂਹ ਸੀ ਨਿੱਕਾ ਜਿਹਾ। ਅੱਛਾ ਉਹਦਾ ਨਾਂ ਸੀ ਮਤਲਬ ਖੁਸਰੇ? ਹਾਂ ਖੁਸਰਿਆਂ ਦੇ ਮਾਗੂ ਸ਼ਾਹ ਨੂੰ ਕਹਿੰਦੇ ਸੀ। ਅੱਛਾ ਉੱਥੇ ਸੀ। ਫਿਰ ਮੁੜ ਕੇ ਦੂਸਰਾ ਇਹ ਸੀ ਵੀ ਖਟੀਕ ਸੀ ਸਾਡੇ ਪਿੰਡ ਆ ਜਿਹੜੇ ਕੱਲਾਂ ਖੁੱਲਾਂ ਹੁੰਦੀਆਂ ਸੀ ਨਾ, ਮੇਸ਼ੇ ਵਾਲ ਵੂਲ ਖੋਲ੍ਹੇ ਹੁੰਦੇ ਸੀ। ਹਾਂ ਜਿਨ੍ਹਾਂ ਦੀ ਮਸ਼ਕਾਂ ਬਣਦੀਆਂ ਜਿਨ੍ਹਾਂ ਦੀਆਂ ਉਹ ਲਾਗੇ ਅੰਦਰ ਵਾਰ ਖੋਈ ਸੀ, ਇੱਕ ਬਾਹਰ ਵਾਰ ਖੋਈ ਸੀ। ਹਾਂਜੀ ਅਤੇ ਇੱਦਾਂ ਕਰਕੇ ਹੋਰ ਖੂਹੀਆਂ ਆਮ ਕੋਈ ਸਾਈਆਂ ਦੀ ਖੋਈ, ਕੋਈ ਸਿੱਖਾਂ ਦੀ ਖੋਈ। ਹਾਂਜੀ ਕੋਈ ਮੁਸਲਮਾਨਾਂ ਦੀ ਆਮ ਖੋਈਆਂ ਸੀ। ਮਸਜਿਦਾਂ ਵਿੱਚ ਵੀ ਖੂਹੀਆਂ ਸੀ ਸਾਰੀਆਂ ਉਦੋਂ, ਨਲਕਾ ਨਹੀਂ ਸੀ। ਤੁਹਾਡਾ ਉੱਥੇ ਕਿਹੜੇ ਪਾਸੇ ਸੀ ਘਰ ਪਿੰਡ ਦੇ? ਸਾਡਾ ਹੈਗਾ ਸੀ ਪਿੰਡ ਲਹਿੰਦੇ ਬੰਨੇ। ਸਾਡਾ ਪਿੰਡ ਦੇ ਕੱਚਾ ਸੀ ਕਿ ਪੱਕਾ ਸੀ ਤੁਹਾਡਾ ਘਰ? ਸਾਡਾ ਘਰ ਹੈਗਾ ਸੀ ਕੱਚਾ। ਸਾਡੇ ਲਾਗੇ ਜਿਹੜੇ ਨੇ ਪੱਕੇ ਲਲਾਰੀ ਸੀ ਸਾਡੇ ਲਾਗੇ। ਅਕਬਾਰ ਮੁਸਲਮਾਨ ਸੀ। ਲਲਾਰੀ ਉਹਨਾਂ ਨੂੰ ਕਹਿੰਦੇ ਸੀ। ਉਹ ਰੰਗ ਰੁੰਗ ਨਾ ਨੀਲ ਲਾਲ ਹੁੰਦਾ ਸੀ ਅਤੇ ਜਾਂ ਉਹ ਕੱਪੜੇ ਰੰਗਦੇ ਸੀ। ਹਾਂਜੀ ਉਹ ਬੜੇ ਉਹਨਾਂ ਦੇ ਮੁੰਡੇ ਵੀ 2 ਫੌਜ ਦੇ ਵਿੱਚ ਸੀ। ਤੁਹਾਡੇ ਗੁਆਂਢੀ ਗੁਆਂਢੀ ਸਿੱਖ ਸੁੱਕੋ ਨਹੀਂ ਹਾਂ ਬਿਲਕੁਲ ਨਾਲ ਮਹੱਲੇ 'ਚ ਜਾਂ ਗੁਆਂਢੀ? 700 ਹਟਵੇਂ ਸੀ। ਇੰਨੇ ਕੋਨੇ ਨੇ ਕੋਈ 10-20 ਕਰਮਾਂ ਦੇ ਉਹਨਾਂ ਦਾ ਮਹੱਲਾ ਚੱਲਦਾ ਸੀ ਜਿੱਥੇ ਅਸੀਂ ਰਹਿੰਦੇ ਹਾਂ। ਇਹ 2-4 ਘਰ ਛੱਡ ਕੇ ਅਗਲੇ ਪਾਸੇ ਸ਼ੁਰੂ? 5-6 ਘਰ ਛੱਡ ਕੇ। ਤੁਹਾਡੇ ਮਹੱਲੇ ਦੇ ਕੋਈ ਸਿੱਖਾਂ ਸੁੱਖਾਂ ਦੇ ਨਾਂ ਦੱਸ ਦਿਓ, ਕਿਹਦਾ ਆਉਂਦਾ ਹੋਵੇ, ਕਿਹਦਾ ਵੀ ਆਉਂਦਾ ਹੋਵੇ ਤਾਂ? ਸਾਡੇ ਮਹੱਲੇ ਦੇ ਰਜਪੂਤ ਸੀ ਸਰਦਾਰ ਅਹਿਮਦ। ਇਹ ਤਾਂ ਮੁਸਲਮਾਨ ਸੀ ਨਾ? ਮੁਸਲਮਾਨ ਆ। ਸਿੱਖਾਂ ਦੀ ਮੈਂ ਗੱਲ ਕਰਨਾ ਪਿਆ। ਸਿੱਖਾਂ ਦਾ ਇਹੋ ਸੀ ਵੀ ਕੁੰਨਣ ਹੋਰੀ ਸੀ
ਤੇ ਦਾਰ ਸੀ, ਹੁਣ ਦੁਕਾਨ ਪਾਈ ਸੀ। ਮੇਰਾ ਬਾਪ ਕਰਨਾ ਫਿਰ ਤੰਬਾਕੂ ਲਿਆ, ਦਵਾਨੀ ਦਾ ਤੰਬਾਕੂ ਲਿਆਉਣਾ ਉਹਦੇ ਕੋਲੋਂ। ਤੁਸੀਂ ਲਿਆਂਦੇ ਰਹੇ ਉਹਦੀ ਦੁਕਾਨ ਤੁਸੀਂ ਆਹ ਮੈਂ ਲਿਆਉਂਦਾ ਕੀ ਸੀ ਰਿਹਾ। ਦੁਕਾਨ ਵਾਲੇ ਦਾ ਨਾਮ? ਦਾਸ ਹਿੰਦੂ ਸੀ? ਹਿੰਦੂ ਸੀ, ਖੱਤਰੀ ਹੋਣਾ। ਖੱਤਰੀਆ। ਅੱਛਾ, ਉਹਨਾਂ ਦੀ ਦੁਕਾਨ ਸੀ। ਆਹ ਉਹਨਾਂ ਦੀ ਦੁਕਾਨ ਸੀ। ਉਹਦੇ ਮੁੰਡੇ ਤਾਂ ਨਹੀਂ ਯਾਦ? ਨਹੀਂ, ਮੁੰਡੇ ਦਾ ਨਹੀਂ ਪਤਾ। ਲਾਗੇ ਦਵਾਨਾਂ ਦੀ ਦੁਕਾਨ ਸੀ। ਅੱਛਾ ਜੀ, ਦੀਵਾਨ ਸੀ ਸਿੱਖ ਉਹ। ਅੱਛਾ ਉਹਦੇ ਵੀ ਨਾਲ ਹੀ ਸੀ ਦੁਕਾਨ? ਉਹਨਾਂ ਦੀ ਪੱਲੇ ਬੰਨੇ ਉਹਨਾਂ ਦੀ ਦੁਕਾਨ ਬੜੀ ਵੱਡੀ ਸੀ। ਅੱਛਾ ਜੀ। ਹਾਂਜੀ। ਤੇ ਇਹ ਦੱਸਦੇ ਨੇ ਵੀ ਸਾਡਾ ਪਿੰਡ ਜਿਹੜਾ ਹੈ ਨਾ ਚਮਿਆਰੀ, ਲੂਣਾ ਦਾ ਸ਼ਹਿਰ ਹੈ ਨਾ ਇਹ 12 ਕੌਮਾਂ 'ਚ ਹੋ ਕੇ ਵਸਿਆ, ਮੁੜ ਕੇ ਛੋਟਾ ਆ ਗਿਆ। ਪਿੰਡ ਅਜੇ ਵੀ ਬੜਾ ਤਗੜਾ ਸੀ। ਆਲੇ ਦੁਆਲੇ ਢਾਬਾ ਸੀ, ਖਾਂਸਰਾ ਸਾਹਮਣੇ ਢਾਬ, ਇੱਦਾਂ ਕਰਕੇ ਢਾਬਾ ਹੀ ਲਾਗੇ ਤੇ ਉੱਥੇ ਸੰਘਾੜੇ ਬੜੇ ਲੱਗ ਜਾਂਦੇ ਸੀ। ਅੱਛਾ ਜੀ। ਅਸੀਂ ਨਿੱਕੇ ਨਿੱਕੇ ਹੁੰਦੇ ਆ ਸੰਘਾੜੇ ਫਿਰ ਜੇ ਮੁੱਲ ਲਾ ਲੈਣੇ ਲੋਕਾਂ ਨੇ, ਅਸਾਂ ਵੀ ਲਾਗੇ ਦਾਲ ਖਾ ਲੈਣਾ, ਕਈਆਂ ਨੇ ਫਿਰ ਮੁੜ ਕੇ ਤੋੜ ਲਾ ਲੈਣੇ। ਉਹ ਨਿੱਕੇ ਨਿੱਕੇ ਜਿਹੜੇ ਕਿਰੇ ਹੁੰਦੇ ਸੀ ਨਾ, ਉਹ ਸੰਘਾੜੇ ਨੇ ਬੰਨ੍ਹਣਾ ਹੋਣੀਆਂ, ਆਹ ਵਿੱਚ ਵੜ ਕੇ ਪੁੱਟ ਕੇ ਇਹਨਾਂ ਨੇ ਸੰਘਾੜੇ ਨੂੰ ਉਹ ਖਾਣੇ। ਸੰਘਾੜੇ ਕਿੰਨਾ ਦੇ ਹੁੰਦੇ ਹਨ? ਸੰਘਾੜੇ ਉਹ ਛੱਪੜ, ਉਹ ਇਹ ਨਹੀਂ ਹੁਣ ਪਤਾ ਵੀ ਮਾਲਕ ਸਿੱਖ ਸੀ ਜਾਂ ਮੁਸਲਮਾਨ ਸੀ ਉਹ। ਇਹ ਨਹੀਂ ਇੰਨਾ ਮੈਨੂੰ ਖਿਆਲ ਰਿਹਾ। ਤੇ ਬਾਬੇ ਉੱਥੇ ਜਿਹੜੇ ਆਵਾ ਪਤਾ ਤਗੜਾ ਸੀ ਲਾਗੇ ਉਹ ਖਾਂਸਰੇ ਦੇ। ਹਾਂ, ਤੇ ਉਹ ਜਿਹੜੇ ਲਾਲੀ ਸੀ ਨਾ, ਉਹਨਾਂ ਦੇ ਮਕਾਨ ਲਾਗੇ ਸਾਡੇ ਪੱਕੇ ਸੀ। ਸਾਡਾ ਇੱਕ ਪੱਕਾ ਸੀ, ਬਾਕੀ ਸਾਡੇ ਕੱਚੇ ਸੀ। ਹਾਂ, ਸਾਡੇ ਤਾਏ ਦਾ ਸੀ, ਉਹ ਵੀ ਮਕਾਨ ਪੱਕਾ ਸੀ। ਸਿਰਫ ਸਾਡਾ ਇੱਕ ਮਕਾਨ ਕੱਚਾ ਸੀ ਤੇ ਇੱਕ ਪੱਕਾ ਸੀ। ਤੁਹਾਡਾ ਮੇਨ ਬਾਜ਼ਾਰ ਵਿੱਚ ਸੀ? ਗਲੀ ਦੇ ਵਿੱਚ। ਗਲੀ ਸੀ? ਹਾਂ, ਨਹੀਂ ਕਿ ਲੰਘਦੀ ਹੈਗਾ ਗਲੀ ਜਾਂਦੀ ਸੀ? ਗਲੀ ਗਾਂ ਜਾਂਦੀ ਸੀ, ਗਲੀ ਛੋਟੀ ਸੀ ਉੱਦਾਂ, ਗਲੀ ਜਾਂਦੀ ਸੀ। ਹਾਂ ਹਾਂ। ਤੇ ਬਾਬੇ ਉਹ ਆਹ ਬੰਨੇ ਸਜਦਾਂ ਦੇ ਘਰ ਸੀ। ਹਾਂ, ਤੇ ਲੁਹਾਰਾਂ ਦੇ ਘਰ ਸੀ। ਆਹ ਬੰਨੇ ਕੁਤਬ ਦੀ ਬਾਈ। ਹਾਂ, ਜਿਹੜਾ ਗੁਰਦੁਆਰਾ ਉਹਨਾਂ ਦਾ ਭਲਾ ਪੱਕਾ ਸੀ ਕੱਚਾ ਸੀ? ਗੁਰਦੁਆਰਾ ਪੱਕਾ ਸੀ। ਉਹਦੇ ਵਿੱਚ ਖੂਹੀ ਹੋਣੀ? ਉਹਦੀ ਖੂਹੀ। ਅੱਛਾ। ਆਪਣੇ ਮਸਜਿਦਾਂ ਨੂੰ ਉੱਥੇ ਪੈਲੀ ਪੁਲੀ ਕੋਈ ਨਹੀਂ ਸੀ ਮਸਜਿਦਾਂ ਦੇ ਨਾਂ 'ਤੇ? ਮਸਜਿਦ ਨਹੀਂ, ਪੈਲੀ ਪੁਲੀ ਦਾ ਨਹੀਂ ਮੈਨੂੰ ਪਤਾ, ਨਹੀਂ ਹੋਣੀ ਨਾ। ਗੁਰਦੁਆਰੇ ਦੇ ਹੋਏ ਕੋਈ? ਗੁਰਦੁਆਰੇ ਦਾ ਵੀ ਇਹ ਵੀ ਕੋਈ ਪਤਾ ਨਹੀਂ। ਅਸੀਂ ਉਹ ਮਸਾਜ ਹੁੰਦੇ ਸੀ, ਅੰਬਾਂ ਦਾ ਬਾਗ ਸੀ। ਆਹਾਂ ਵਾਇਆ ਸੀ ਉੱਥੇ। ਉਹ ਦੱਸੋ ਨਾ, ਤੁਹਾਡੀਆਂ ਆਪਣੀ ਪੈਲੀਆਂ ਕਿੰਨੀਆਂ ਉੱਥੇ? ਸਾਡੀ ਪੈਲੀ ਕੋਈ ਨਹੀਂ, ਸਾਡਾ ਖੂਹ ਇੱਕ ਪੂਰਾ ਹੁੰਦਾ। ਸਾਡੇ ਬਾਬੇ ਨੇ ਲਿਆ ਨਹੀਂ, ਲੁਕ ਜਾਂਦੇ ਹੁੰਦੇ ਸੀ 10 ਬੂਝਿਆਂ ਦੇ ਵਿੱਚ। ਉਦੋਂ ਅੰਗਰੇਜ਼ ਨਾਲ ਲਾਉਂਦੇ ਸੀ ਤੇ ਉਹ ਫਿਰ ਨਹੀਂ ਲਿਆ ਉਹਨਾਂ ਖੂਹ। ਅੱਛਾ, ਪੈਲੀ ਕੋਈ ਨਹੀਂ ਸੀ? ਪੈਲੀ ਕੋਈ ਨਹੀਂ ਸੀ। ਸਾਡੇ ਦੂਸਰੇ ਭਰਾਵਾਂ, ਸਾਡੇ ਚਾਚਿਆਂ ਤਾਇਆਂ ਦਾ, ਉਹਨਾਂ ਦੇ 2-2 ਕਿੱਲੇ ਹੈ ਇੱਧਰ ਆਣ ਕੇ ਪਈ ਸੀ। ਉਹਨਾਂ ਦੀ ਹੈ ਸੀ ਜ਼ਮੀਨ। ਖੂਹ ਬੋਲੇ ਵਾਲਾ ਸੀ, ਉਹ ਉੱਥੇ ਰਹਿੰਦੇ ਸੀ ਸਾਡੇ ਚਾਚੇ। ਹਾਂ, ਤੇ ਅਸੀਂ ਹਿੱਸੇ ਹੁਸੇ ਦੇ ਬਹੁਤੇ ਹੈ ਜ਼ਮੀਨ। ਤੇ ਉਹ ਅੰਬਾਂ ਦਾ ਬਾਗ ਸੀ, ਉਹਦੀ ਚੰਗੀ ਨੀਂਹ ਚੌੜੀ ਸੀ, ਐਡੀ ਚੌੜੀ ਹੋਣੀ ਐਡੀ। ਬਾਗ ਸੀ। ਪਿੰਡ ਦੇ ਲਾਗੇ ਸੀ ਕਿ ਦੂਰ? ਪਿੰਡ ਦੇ ਲਾਗੇ ਹੀ ਸੀ। ਕੋਈ ਕਿਹੜੇ ਪਾਸੇ? ਚੜ੍ਹਦੇ ਬੰਨੇ। ਤੇ ਉਹ ਨਾ ਅੰਬਾਂ ਦਾ ਬਾਗ ਸੀ। ਪਹਿਲਾਂ ਸਾਡੀ ਹੋਸ਼ ਤੋਂ ਪਹਿਲਾਂ ਦਾ ਪਤਾ ਨਹੀਂ ਕਿ ਹੋਏਗਾ ਬਾਗ। ਤੇ 2 ਮਸਾਜ ਸੀ ਉੱਥੇ। ਤੇ ਮਸਾਜ ਦਾ ਮਕਾਨ ਜਿਹੜੇ ਮਸਾਜ ਹੁੰਦੇ ਨੇ ਇਹਨਾਂ ਦੇ ਬਣੇ। ਹਾਂਜੀ, ਉਹ 2 ਸੀ ਉੱਥੇ। 4 ਬਾਰੀਆਂ ਸੀ ਤੇ ਇੱਕ ਨੂੰ ਖਣੀ 2 ਬਾਰੀਆਂ ਸੀ। ਜਿਹੜਾ ਵੱਡਾ ਸੀ ਉਹਨੂੰ 2, ਜਿਹੜਾ ਛੋਟਾ ਸੀ ਉਹ 4 ਬਾਰੀਆਂ ਚੌਂ ਬਣੀ। ਅੰਦਰ ਬੜੀਆਂ ਅੰਦਰ ਬੜੀ ਆਵਾਜ਼ ਜਿੱਦਾਂ ਵੀ ਲੱਗਦੀ ਸੀ। 4 ਸਫੇਰੇ ਬਾਰੀਆਂ ਸੀ। ਫਿਰ ਅਸੀਂ ਜਦੋਂ ਦੀਵਾਲੀ ਹੁੰਦੀ ਸੀ ਨਾ ਸਿੱਖਾਂ ਦੀ, ਇਹਨਾਂ ਦੇ ਖੱਤਰੀਆਂ ਦੀ, ਹਿੰਦੂਆਂ ਦੀ, ਇਹ ਰੱਖਦੇ ਸੀ ਜਾ ਕੇ ਵੀ ਦੀਵੀਆਂ ਰੱਖਣੀਆਂ, ਕਿਤੇ ਮਠਿਆਈ ਰੱਖ ਆਉਣੀ। ਉਹਦੇ ਆਪਣੇ ਜਿਹੜੇ ਹੈਗੇ ਮਸੂਦ। ਹਾਂ। ਤੇ ਉਹ ਨਾ ਅਸੀਂ ਜਾਣਾ, ਤੇਲ ਡੋਲਣਾ, ਦੀਵੀਆਂ ਚੁੱਕਣੀਆਂ ਹੋਣੀਆਂ ਤੇ ਮਠਿਆਈ ਹੋਣੀ, ਤੇ ਉਹ ਵੀ ਫੜ ਲਿਆਉਣੀ, ਖਾ ਲੈਣੀ। ਆਹ ਹਿਸਾਬ ਸੀ ਸਾਡਾ। ਤੇ ਇਹ ਆ ਵੀ ਵਾਹ ਮੇਰਾ ਬਾਪ ਇੱਕ ਵਾਰੀ ਗਿਆ, ਸਾਡਾ ਪਿੰਡ ਸੀ ਚੀਮੇ ਲਾਗੇ। ਲਾਗੇ ਸੀ ਕੋਈ? ਲਾਗੇ ਸੀ ਪਹਾੜੀ ਬਾਈ, ਸਾਡਾ ਡਾਢਾ ਖੂਹ ਸੀ। ਅੱਛਾ ਜੀ। ਅਸੀਂ ਉੱਥੇ ਬਾਈ ਕਰਦੇ ਹਾਂ। ਮੇਰਾ ਬਾਪ ਕਹਿੰਦਾ ਵੀ ਗੁੱਜਰ ਸੀ ਸਾਡੇ ਬੜੇ ਜਾਣੂ। ਤੇ ਮੈਨੂੰ ਮੇਰਾ ਬਾਪ ਕਹਿੰਦਾ ਮੈਂ ਉਹਨਾਂ ਨੂੰ ਮਿਲਾ ਵਾ, ਕੋਈ ਘੰਟਾ ਕੁ ਦਿਨ ਲੈਂਦਾ ਸੀ, ਤੂੰ ਲੰਗਰ ਪਿੰਡ ਨੂੰ ਲੈ ਜਾ ਤੇ ਮੈਂ ਉਹਨਾਂ ਨੂੰ ਮਿਲਾ ਵਾ। ਮੈਂ ਚੰਗਾ। ਉਹ ਜਦੋਂ ਮੀਂਹ ਜਿਹਾ ਪਿਆ ਸੀ, ਕਲਰ ਬੜਾ ਸੀ ਸਾਡੇ ਪਿੰਡ ਉੱਧਰ, ਆਮ ਘਾਹ ਵਿੱਚ ਪੈਲੀਆਂ ਪਈਆਂ। ਉੱਥੇ ਜਿਹੜਾ ਸਾਡੇ ਚੀਮਿਆਂ ਦਾ ਪਿੰਡ ਸੀ, ਸਾਡਾ ਵਾਹਵਾ ਮੁੰਡਾ ਤਗੜਾ ਸੀ, ਉਹ ਸਿੱਖ ਸੀ, ਕੁੰਨਣ ਸੀ ਉਹਦਾ ਨਾਂ। ਅੱਛਾ ਜੀ। ਉਹ ਨਾ ਕਹਿੰਦੇ ਫੜ ਲਓ, ਮੈਰ ਨੂੰ ਮਾਰ ਦਿਓ। ਉਹਨੂੰ ਧਰਤੀ 'ਚੋਂ ਡਰ ਆਉਂਦਾ ਸੀ। ਉਹਨਾਂ ਦਿਨਾਂ ਦੇ ਵਿੱਚ ਡਰ ਆਉਂਦਾ ਸੀ ਧਰਤੀ ਦੇ ਵਿੱਚੋਂ। 47 ਟਾਈਮ ਜਦੋਂ ਹੋਏ ਹਿਜਰਤ ਹੋਈ, ਉਹਦੀ ਗੱਲ ਸੁਣਾ ਰਹੇ? ਉਹ ਕਹਿੰਦਾ ਵੀ ਫੜ ਲਓ, ਮੈਰ ਨੂੰ ਮਾਰ ਦਿਓ। ਉਹਦੇ ਨਾਲ ਮੁੰਡੇ 5-6 ਤੇ ਆਪ ਤਗੜਾ, ਬਾਕੀ ਮੁੰਡੇ ਛੋਟੇ ਸੀ ਨਾਲ। ਡੰਡੇ ਫੜ ਕੇ ਤੇ ਉੱਧਰ ਤੁਰੇ ਆਉਣ।
ਫਿਰ ਮੇਰਾ ਬਾਪ ਦੱਸੇ ਵੀ ਮੈਂ ਇੱਦਾਂ ਨਾ ਛਿੱਤਰ ਸੀ ਟੁੱਟਾ ਤੇ ਮੈਂ ਜਰਾ ਨਾ ਇੱਥੇ ਚਾਦਰ ਰੱਖ ਕੇ ਮੋਢੇ ਤੇ ਇੱਦਾਂ ਲਾਇਆ ਸੀ ਵਿੱਚ ਤੇ ਉਹ ਸਿੱਖ ਹੈ ਮੈਂ ਹੈ ਮੁੰਡੇ ਨੇ 5-7 ਜਣੇ ਮੈਂ ਕਦੇ ਨਹੀਂ ਕਰਨਾ ਮੈਂ ਤਾਂ ਖਾਲੀ ਹਾਂ ਤੁਰੇ ਹੁਣ ਮੇਰੇ ਨੂੰ ਫੜ ਲਓ ਮੈਂ ਨੂੰ ਮਾਰ ਦਿਓ ਫੜ ਲਓ ਮੈਂ ਨੂੰ ਹਾਲਾਂ ਸਾਡੇ ਖੂਹ ਦੇ ਰਹਿਣ ਵਾਲੇ ਭਿਆਲ ਸਾਡੇ ਬਦਲ ਗਈਆਂ ਨਾਲ ਹੀ ਤੇ ਉਹ ਚੀਮੇ ਹੈਗੇ ਸੀ ਪਿੰਡ ਦੇ ਤੇ ਅਸੀਂ ਚਮਿਆਰੀ ਦੇ ਸਾਂ ਜਿੱਦਾਂ ਚੀਮੇ ਇੱਦਾਂ ਪਹਾੜੀ ਪਾਈ ਵਾਲੀ ਨਾਲ ਦਾ ਪਿੰਡ ਵਾਲੇ ਸਨ ਨਾਲ ਦੇ ਪਿੰਡ ਵਾਲੇ ਤੇ ਉਹਨੇ ਆਖਿਆ ਸਹੀ ਮੁਝੇ ਮਾਰੀ ਦੇਖੋ ਮੇਰੇ ਕੋਲ ਪਿਸਤੌਲ ਉਹ ਘੋੜਾ ਦਾ ਬਦਲ ਸਾਰੇ ਨੂੰ ਮਾਰਦੇ ਆ ਕਹਿੰਦਾ ਨਹੀਂ ਮੈਂ ਰਹੀ ਤੇ ਐਵੇਂ ਹੱਸਨੇ ਆ ਕਹਿੰਦਾ ਹੱਸਦੇ ਤੁਹਾਡੇ ਦਿਲ 'ਚ ਵੀ ਕਹਿੰਦਾ ਘਰ ਜਾ ਕੇ ਰੱਖ ਲਈ ਮੇਰੇ ਕੋਲ ਪਿਸਤੌਲ ਸੀ ਹਾਂਜੀ ਤੇ ਫਿਰ ਉਹ ਚਲੇ ਗਏ ਤੇ ਬੜਾ ਵਕਤ ਉਹਦਾ ਦੇਖਿਆ ਉਹਨਾਂ ਧਰਤੀ 'ਚ ਡਰ ਆਉਂਦਾ ਸੀ ਸਾਨੂੰ ਇੰਨਾ ਹੀ ਆਵਾਜ਼ਾਰੀ ਬਣਦੀ ਬਹੁਤ ਆਵਾਜ਼ਾਰੀ ਸੀ ਅੱਛਾ ਤੁਹਾਡੇ ਪਿੰਡ ਤੇ ਹਮਲਾ ਤਾਂ ਨਹੀਂ ਹੋਇਆ ਮੁਸਲਮਾਨਾਂ ਤੁਹਾਡੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹਮਲਾ ਨਹੀਂ ਹੋਇਆ ਘਰਾਂ ਨੂੰ ਉੱਦਾਂ ਕਿਤੇ ਆਉਂਦੇ ਸੀ ਨਾ ਸਿੱਖ ਤੋਂ ਕੋਈ 4 ਬੰਦੇ ਦੇਖ ਲੈਂਦੇ ਉੱਦਾਂ ਜਸਾ ਨਹੀਂ ਆਮ ਆਇਆ ਐਵੇਂ ਰੌਲਾ ਪੈਂਦੇ ਆ ਹਾਂ ਪੈਂਦੇ ਹੈ ਸੀ ਆਖਣਾ ਵੀ ਉਹ ਬੰਦੇ ਫਿਰਦੇ ਨੇ ਫਿਰ ਸਾਡਾ ਪਿੰਡ ਉੱਠ ਪੈਂਦਾ ਸੀ ਬਾਹਰ ਨਿਕਲ ਆਉਂਦਾ ਸੀ ਫਿਰ ਸਾਡੇ ਪਿੰਡ 'ਚ ਮੈਂਟਰੀ ਗਈ ਆ ਡੋਗਰਾ ਉਹਨਾਂ ਨੂੰ ਸਾਡੇ ਇੱਕ ਪਿੰਡ ਦਾ ਰਿਪੋਰਟ ਸੀ ਹਾਲ ਲੈ ਗਿਆ ਤੇ ਉਹ ਬਾਹਰ ਮਾਈ ਗੱਡੀਆਂ ਉੱਥੇ ਲਿਆਂਦੀਆਂ ਚੌਣੇ ਦੀ ਬੈਗ ਉਹਨੂੰ ਕਹਿੰਦੇ ਸੀ ਉੱਥੇ ਤੇ ਉਹ ਜਿਹੜਾ ਸੀ ਨਾ ਉਹਨੂੰ ਫੜ ਲਿਆ ਢੱਗੇ ਨੱਠ ਕੇ ਪਿੰਡ ਨੂੰ ਆ ਗਿਆ ਉਹਦਾ ਨਾਂ ਸੀ ਦੀਨ ਕਹਿਣ ਲੱਗਾ ਦੀਨ ਮਾਰ ਦਿੱਤਾ ਕਿਸੇ ਨੇ ਲੋਕੀ ਨਿਕਲੇ ਮੁੰਡੇ ਡੰਡੇ ਡੁੰਡੇ ਫੜ ਕੇ ਨੱਠੇ ਉਹ ਬਾਹਰ ਗਿਆ ਜਾ ਕੇ ਮੈਂਟਰੀ ਉੱਥੇ ਫਿਰ ਮੁੜ ਕੇ ਕੋਈ ਕਿਸੇ ਨਸ਼ੇ ਨੂੰ ਉਹਨਾਂ ਦਵਾ ਆਣ ਕੇ ਤੇ ਸਾਡੀਆਂ ਗਲੀਆਂ ਜਿਹੜੇ ਦਰਵਾਜ਼ੇ ਉਹ ਬੰਦ ਕਰ ਲਿਆ ਗਲੀਆਂ ਨਾਕੇ ਮਾਰ ਲਏ ਉਹਨਾਂ ਉਹ ਜਿਹੜਾ ਆਵੇ ਮੁੜ ਕੇ ਉਹਨੂੰ ਮਾਰਨੋ ਹੋ ਜਾ ਰਫਲਾਂ ਸੀ ਕੋਲ ਉਹਦੇ ਤੇ ਉਹ ਆਏ ਸਾਡੇ ਜਿਹੜੇ ਜਾਫਰ ਖਾਨ ਨੰਬਰਦਾਰ ਆ ਨਾ ਇਹ ਆਇਆ ਇੱਕ ਮਗਰ ਕਹਿੰਦਾ ਭਰਾ ਸੂਬੇਦਾਰ ਵੀ ਚਲੇ ਇਹਦੇ ਨਾਲ ਸਾਡੇ ਚਾਚੇ ਦੇ ਪੁੱਤ ਸੀ ਮੁੰਡੇ ਜਿਹੜੇ ਗਏ ਸੀ ਨਾਲ ਹੋਰ ਆਮ ਤੇ ਕਹਿੰਦੇ ਨੇ ਵੀ ਲਿਆ ਹੈ ਇਹਨੂੰ ਇਹਦੇ ਮਗਰ ਲੰਘ ਲਿਆ ਉਹ ਜਿਹੜੇ ਜਾਵੇ ਉਹਨੂੰ ਹੁੱਜਾ ਮਾਰਨ ਇਹ ਜਿਹੜਾ ਹੈ ਜਾਫਰ ਖਾਨ ਇਹਨੇ ਐਨਕਾਂ ਲਾਈਆਂ ਪੱਗ ਬੱਧੀ ਕੁੱਲੇ ਤੇ ਛਵੀ ਰੱਖੀ ਮੋਢੇ 'ਤੇ ਇਹ ਜੇ ਗਿਆ ਤੇ ਸਿਪਾਹੀ ਗਾਣ ਲੱਗਾ ਕਹਿੰਦਾ ਸਾਡਾ ਕੁੱਤਿਆ ਪਿੱਛੇ ਉਹਨੇ ਸਿਪਾਹੀ ਨੂੰ ਕਹਿੰਦਾ ਕੁੱਤਿਆ ਪਿੱਛੇ ਹਟ ਕਹਿੰਦਾ ਆਉਂਦੇ ਜਿਹੜੇ ਮਗਰ ਆਉਂਦੇ ਨੇ ਮੇਰੇ ਕਿਸੇ ਨੇ ਕੋਈ ਹੱਕ ਨਾ ਤਾਂ ਉਹ ਲੰਘੇ ਨੇ ਸਾਹਬ ਤੋਂ ਨਹੀਂ ਤਾਂ ਸਾਰਿਆਂ ਨੂੰ ਹੁੱਜਾ ਹੀ ਮਾਰ ਨਗਾਇਆ ਉਹਨਾਂ ਉਹ ਡਰ ਗਏ ਐਨਕਾਂ ਲਾਈਆਂ ਪੱਗ ਬੱਧੀ ਛਵੀ ਮੋਢੇ 'ਤੇ ਰੱਖੀ ਉਹ ਬਚਿਆ ਹੋਰ ਬੜਾ ਉਹਨਾਂ ਨੂੰ ਜਦੋਂ ਮਾਰਦੇ ਫਿਰ ਉਹਨਾਂ ਕਰਫਿਊ ਲਾ ਲਿਆ ਸ਼ਾਮਾਂ ਨੂੰ ਸਾਨੂੰ 2 ਘੰਟੇ ਛੁੱਟੀ ਦੇਣੀ ਡੰਗਰ ਸਾਡੇ ਘਰ ਆਉਣੇ ਦਵਾ ਜਾ ਕੇ ਪੱਠੇ ਵੱਢ ਕੇ ਲਿਆਉਣੇ ਮੈਂ ਨਿਕਾ ਜਾ ਮੇਰਾ ਬਾਪ ਪੱਠੇ ਲਿਆਉਣੇ 2 ਲਿਆ ਕੇ ਟੋਟੇ ਟਾਟੇ ਕਰਕੇ ਡੰਗਰ ਆ ਕੇ ਪਾਉਣੇ ਤੇ ਅੱਠੀ ਪੈਣੀ ਸਾਡਾ 3-4 ਦਿਨ ਉਹਨਾਂ ਕਰਫਿਊ ਲਾ ਛੱਡਿਆ ਬੜੀ ਸਾਨੂੰ ਆਵਾਜ਼ਾਰੀ ਰਹੀ ਆਲੇ ਦੁਆਲੇ ਤੇ ਜੋ ਹੈਗਾ ਸੀ ਛੋਟਾ ਕੁਆੜੀ ਸਭ ਲੱਭੀ ਜਾਂਦੇ ਸੀ ਅਸੀਂ ਜਿਹੜੀ ਕਰੀ ਜਾਂਦੇ ਆਹੋ ਫੜ ਕੇ ਲਈ ਜਾਂਦੇ ਸੀ ਉਹ ਜਿਹੜਾ ਲੱਭਦਾ ਸੀ ਕੋਠਿਆਂ ਚੜ੍ਹ ਜਾਂਦੇ ਚਪਾਰਿਆਂ ਚੜ੍ਹ ਜਾਂਦੇ ਸੀ ਸਾਰੇ ਫਿਰਦੇ ਸੀ ਲੋਕਾਂ ਨੇ ਲੁਕਾਏ ਵੀ ਹੈ ਸੀ ਨਾ ਮੁਸਲਮਾਨਾਂ ਵੀ ਚਲੋ ਹੁਣ ਲੁਕਾ ਲਈਏ ਪਰ ਜਿਹੜੇ ਉਹਨਾਂ ਦੇ ਕਾਬੂ ਚੜ੍ਹਦੇ ਹੁਣ ਅੰਦਰ ਹੀ ਰੱਖਿਆ ਤਾਂ ਅੰਦਰ ਉਹਨਾਂ ਫੁੱਲ ਕੇ ਲੈ ਜਾਣਾ ਸਾਡੇ ਕੋਲ ਛਵੀ ਸੀ ਛੋਟਾ ਦੂਸਰਾ ਰੱਖ ਛੱਡਿਆ ਘਰ ਤੇ ਛਵੀ ਫੜ ਕੇ ਮੈਂ ਬਹਿਣੀ ਛੋੜ ਦਿੱਤੀ ਤੇ ਇੱਥੋਂ ਕਿਹੜਾ ਕਿਸੇ ਨੂੰ ਪਤਾ ਲੱਗਣਾ ਉਹ ਆਏ ਮੈਂਟਰੀ ਵਾਲੇ ਮੇਰੇ ਬਾਪ ਨੂੰ ਕਹਿੰਦੇ ਹਥਿਆਰ ਕਿੱਥੇ ਆ ਕਹਿੰਦਾ ਕੋਈ ਨਹੀਂ ਸਾਡੇ ਕੋਲ ਕਹਿੰਦਾ ਛੋਟਾ ਇਹਦਾ ਹਥਿਆਰ ਕਿੱਥੇ ਆ ਉਹਦੇ ਨਾਲ ਛਵੀ ਹੁੰਦੀ ਸੀ ਨਾ ਲੱਗੀ ਉਹਨੂੰ ਘਾਸ ਅਤੇ ਮੇਰਾ ਬਾਪ ਕਹਿੰਦਾ ਵੀ ਨਹੀਂ ਛੋਟਾ ਹੀ ਹੈ ਸਾਡੇ ਕੋਲ ਹੋਰ ਨਹੀਂ ਸਾਡੇ ਕੋਲ ਕੋਈ ਚੀਜ਼ ਅਤੇ ਮੈਂ ਉਹ ਛੋਟੀ ਛੜੀ ਸੀ ਬਹਿਣੀ ਦੇ ਵਿੱਚ ਉਹ ਸਾਡੀ ਬਚੀ ਰਹੀ ਜਿਹੜੇ ਅੰਦਰ ਉਹ ਸਭ ਫੋਲ ਫਾਲ ਕੇ ਲੈ ਲੂ ਗਏ ਹਾਂਜੀ ਅਤੇ ਬਹੁਤ ਆਵਾਜ਼ਾਰੀ ਸੀ ਤੈਨੂੰ ਪਤਾ ਉਹਨਾਂ ਦਿਨਾਂ ਦੇ ਵਿੱਚ ਬਹੁਤ ਬਾਬੇ ਉੱਥੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਸਿੱਖ ਖੱਤਰੀ ਹਿੰਦੂ ਵਗੈਰਾ ਆਹੋ ਉਹਨਾਂ ਰਹਿਣ ਸਹਿਣ ਸਹੀ ਸੀ ਮੁਸਲਮਾਨਾਂ ਨਾਲ ਕਿ ਤੰਗ ਕਰਦੇ ਹਾਂ ਪਹਿਲਾਂ ਨਹੀਂ ਜਿਹੜੇ ਹੈਗੇ ਸੀ ਨਾ ਜਿਹੜੇ ਪਿੰਡ ਦੇ ਸੀ ਨਾ ਲੋਕ ਜਿਹੜੇ ਵਾਕਫ ਸੀ ਉਹ ਨਹੀਂ ਕਰਦੇ ਜਿਹੜੇ ਲਾਂਭਾ ਚਾਂਭਾ ਸਿੱਖ ਪੈਂਦੇ ਉਹ ਕਰਦੇ ਸੀ ਖਰਾਬ ਕਰਦੇ ਨਾਲ ਦੇ ਪਿੰਡਾਂ ਵਾਲੇ ਸਾਡਾ ਵੀ ਇੱਕ ਨਾ ਬਾਬਾ ਰਹਿਮਾ ਹੁੰਦਾ ਸੀ ਰਿਪੋਰਟ ਇੱਕ ਸਿੱਖ ਆਇਆ ਝਾੜੀ ਵਾਲਿਆਂ ਤੋਂ ਸਾਡਾ ਵੀ ਇਹਨਾਂ ਕਿਤੇ ਬੰਦਾ ਮਾਰ ਦਿੱਤਾ ਸੀ ਉਹ ਆਇਆ ਸੀ ਸਿੱਖ ਅਤੇ ਉਹ ਕਹਿੰਦਾ ਵੀ ਦਵਾਈ ਲੈਣ ਉਹ ਦੱਸਦਾ ਚਰਾਤਾ ਮਾਲ ਕੰਗਲੀ ਇਹੋ ਜਿਹਾ ਨਾ ਹੁੰਦਾ ਸੀ ਉਹਦਾ ਦੱਸਣਾ ਵੀ ਢੱਗਣ ਦੇ ਦਿਓ ਜਾ ਕੇ ਹੁਣ ਬਾਬੇ ਨੇ ਤਾਂ ਮੈਨੂੰ ਕੀਤਾ ਵੀ ਨਾ ਮਾਰਿਓ ਪਰ ਮੁੰਡੇ ਤੈਨੂੰ ਪਤਾ ਇਹਨੇ ਮਾਰ ਕੇ ਚਰੀ ਦੇ ਵਿੱਚ ਸੁੱਟ ਦਿੱਤਾ ਕਿਹਨੂੰ ਉਹ ਸਿੱਖ ਨੂੰ ਉਹਦਾ ਦਵਾਈ ਪੁੱਛਣ ਆਇਆ ਸੀ
ਤੇ ਆਖਿਆ ਵੀ ਅਸੀਂ ਕਿਸ ਨਿਆਣੇ ਸਾਂ, ਸਾਡੇ ਨਿਆਣੇ ਗੱਲ ਕਰਨ ਵੀ ਦੱਸੋ ਘਰ ਦੇ ਕਹਿੰਦੇ ਹੋਣਗੇ ਵੀ ਸਾਡਾ ਅੱਬਾ ਗਿਆ ਤਾਂ ਆਇਆ ਨਹੀਂ ਗਾ, ਉਹਨਾਂ ਮਾਰ ਕੇ ਚਲੀ ਛੱਡ ਦਿੱਤਾ। ਫਿਰ ਉਹ ਜਿਹੜੇ ਸੀ ਨਾ ਸਿੱਖ, ਉਹ ਵੀ ਸਾਨੂੰ ਬਚਾਰੇ ਪਿੰਡ ਜਿਹੜੇ ਦੂਸਰੇ ਸੀ ਨਾ, ਜਿਹੜੇ ਨਵਾਕਬ ਸੀ, ਉਹ ਇੱਕ ਦੂਜੇ ਨੂੰ ਮਾਰੇ। ਜਿਹੜੇ ਸਾਡੇ ਗੁਆਂਢੀ ਗੁੰਢੀ ਸੀ ਨਾ, ਜਿਹੜੇ ਵਾਕਬ ਸੀ, ਉਹ ਨਹੀਂ ਸੀ। ਤੈਨੂੰ ਦੱਸਿਆ ਵੀ ਸਾਡੇ ਸਿੱਖ ਰੋਂਦੇ ਸੀ ਜਦੋਂ ਆਏ ਆ ਨਾ ਅਸੀਂ, ਸਾਨੂੰ ਮੇਰੇ ਬਾਪ ਨੇ ਜੱਫੀਆਂ ਪਾ ਪਾ ਕੇ ਜਿਹੜੇ ਸਾਡੇ ਬੰਦੇ ਸੀ ਮਿਲਦੇ ਸੀ ਵੀ ਮੈਂ ਤੁਸੀਂ ਚਲੇ ਚੱਲਿਓ। ਉਹ ਨਹੀਂ ਸੀ ਕੁਛ ਵੀ ਕਹਿੰਦੇ। ਜਿਹੜੇ ਲਾਂਭਦੇ ਨੇ ਇੱਕ ਦੂਜੇ ਦੇ ਮਨ ਵਾਲੇ ਹੋ ਗਏ ਜਾਂ ਖੋਤੀ ਵਾਲੇ ਲਾਂਭਦੇ ਜਿਹੜੇ ਨਵਾਕਬ ਆਦਮੀ, ਉਹ ਇੱਕ ਦੂਜੇ ਨੂੰ ਮਾਰਦੇ ਨਾਲ ਦੇ ਪਿੰਡ ਵਾਲੇ। ਹਾਂਜੀ ਸਾਡੇ ਪਿੰਡ ਉਹ ਲੂਣਾ ਸੀ ਅਤੇ ਇਹਦਾ ਸ਼ਹਿਰ ਸੀ ਲੂਣਾ ਦਾ। ਸਾਡੇ ਲਾਗੇ ਕਵਾਂ ਸੀ ਬੜੀ, 2 ਖੂਹ ਦੇ ਵਗਦੇ ਸੀ। ਹੁਣ ਉੱਥੇ 4 ਹੀ ਵਗ ਸਕਦੇ ਸੀ, ਬੜੀ ਚੌੜੀ ਸੀ, ਛੱਪੜ ਦਾ ਛੱਪੜੀ ਸੀ। ਹਾਂਜੀ ਉਹ ਲੂਣਾ ਦਾ ਖੂਹ ਸੀ। ਹਾਂਜੀ ਇਹ ਰਾਣਾ ਸਲਵਾਰ ਸੀ। ਅਤੇ ਇਹ ਦੱਸਦੇ ਨੇ ਬੁੱਢੀ ਚੰਬੇ ਵਾਲਾ ਜਿਹੜਾ ਸੀ ਨਾ ਬਾਦਸ਼ਾਹ, ਉਹਦੀ ਧੀ ਸੀ ਇਹ ਲੂਣਾ। ਉਹਨਾਂ ਇਹਨੂੰ ਜਨਾਬ ਸੱਕੀ ਦੇ ਵੀ ਰੋੜ ਦਿੱਤਾ ਪਾ ਕੇ ਮੋਮਜਾਨਾ ਵਿੱਚ ਸੰਦੂਕ ਦੇ। ਅਤੇ ਉਹ ਇੱਕ ਪੀਪਾ ਚਮਿਆਰ ਸੀ, ਉਹ ਉੱਥੇ ਆਪਣਾ ਕੁੰਨਾ ਕਰਨਾ ਦਾ ਕੰਮ ਕਰਦਾ ਸੀ ਕੋਈ। ਉਹ ਆਇਆ ਅਤੇ ਉਹ ਲੁੱਟਦਾ ਵੇ ਉਹਨੂੰ ਫੜਿਆ, ਦੇਖਿਆ ਦੇ ਵਿੱਚ ਉਹ ਲੂਣਾ ਬੱਚੀ ਛੋਟੀ ਸੀ। ਹੁਣ ਮੂੰਹ 'ਚ ਅੰਗੂਠਾ ਪਾਇਆ ਚੁੰਗੇ। ਉਹਨੇ ਫਿਰ ਜਾ ਕੇ ਪਾਲੀ ਪੂਰੀ ਪਾਲ ਕੇ ਅਤੇ ਉਹਨੇ ਫਿਰ ਕਿੰਨੇ ਫੜੀ, ਕਿੱਥੋਂ ਦਾ ਸੀ ਬੰਦਾ? ਸਾਡੇ ਪਿੰਡ ਦਾ ਸੀ, ਉਹਨੂੰ ਪੀਪਾ ਚਮਿਆਰ ਕਹਿੰਦੇ ਸੀ। ਅੱਛਾ ਤੁਹਾਡੇ ਚਮਿਆਰੀ ਪਿੰਡ ਦਾ ਪੀਪਾ ਚਮਿਆਰ ਸੀ? ਪੀਪਾ ਚਮਿਆਰ ਸੀ। ਇਹਨੇ ਫੜਿਆ? ਸਾਡੇ ਵੱਡੇ ਦੱਸਦੇ ਹੁੰਦੇ ਸੀ ਨਾ। ਉਹ ਫੜੀ ਤਾਂ ਉਹ ਫਿਰ ਲਿਆਈ, ਉਹ ਫਿਰ ਪੜ੍ਹੀ ਪੁੜੀ। ਤੈਨੂੰ ਪਤਾ ਬਾਦਸ਼ਾਹ ਧੀ ਸੀ, ਪੜ੍ਹੀ। ਉਹ ਦੱਸਦੇ ਸਾਡੇ ਵੱਡੇ ਵੀ ਮੁੜ ਕੇ ਬਾਦਸ਼ਾਹ ਰਾਣਾ ਸਲਵਾਰ ਨੂੰ ਕੋਈ ਰਸਤਾ ਮੰਗੇ। ਅਤੇ ਉਹ ਕਹਿਣ ਲੱਗਾ ਵੀ ਨਿਕਲ ਚੱਲੀ, ਅਸੀਂ ਮਾੜੇ ਆਦਮੀ ਆ, ਭੈਣੀ ਬਾਦਸ਼ਾਹ ਸਾਡੇ ਕੋਲ ਰਸਤਾ ਮੰਗਦਾ। ਅਤੇ ਉਹ ਕੁੜੀ ਨੂੰ ਪਤਾ ਲੱਗਾ, ਉਹਨੇ ਆਖਿਆ ਅੱਬਾ ਆਉਂਦੇ ਹੁੰਦੇ ਨੇ ਫਿਰ ਕੀ ਆ ਇਹ। ਉਹ ਆਏ, ਉਹ ਦੱਸਦੇ ਵੀ ਰੋਜ਼ ਦਾ ਇੱਕ ਖੂਹ ਨਵਾਂ ਲਾਉਂਦਾ ਸੀ, ਰੋਜ਼ ਦਾ ਵਿਆਹ ਕਰਾਉਂਦਾ ਸੀ। ਉਹ ਫਿਰ ਲੂਣਾ ਨੇ ਉਹਨਾਂ ਗੱਲਬਾਤ ਕੀਤੀ ਵੀ ਇੱਕ ਤਾਂ ਰੋਜ਼ ਦਾ ਵਿਆਹ ਕਰਨਾ ਛੱਡ ਦੇ, ਇੱਕ ਮੇਰਾ ਵਿਆਹ ਕਰਨਾ ਹੋਰ ਵਿਆਹ ਨਹੀਂ ਕਰਨਾ, ਅਤੇ ਇੱਕ ਹੱਥੋਂ ਹੱਥ ਸਿਆਲਕੋਟ ਇੱਟਾਂ ਪਤਾ ਨਹੀਂ ਚਮਿਆਰੀ ਜਾਂ ਸਿਆਲਕੋਟ ਨੂੰ ਉੱਥੇ ਕਿਲ੍ਹਾ ਬਣਾਵੇ, ਕਿਲ੍ਹਾ ਬਣੇ। ਸਿਆਲਕੋਟ 'ਚ ਕਿਲ੍ਹਾ ਬਣਾ ਚਮਿਆਰੀਆਂ ਇੱਟਾਂ ਹੱਥੋਂ ਹੱਥੀ ਜਾਣ। ਹੁਣ ਤੈਨੂੰ ਬਾਦਸ਼ਾਹ ਦਾ ਕੰਮ, ਉਹਨੂੰ ਫੌਜ ਕਢਾ ਦੀ, ਮੈਂ 2-3 ਫੜਾ ਦੇ, ਤੂੰ ਅੱਗੇ 2 ਫੜਾ ਦੇਵੇਂ। ਉਹ ਮੁੜ ਕੇ ਇੱਥੇ ਜਾ ਕੇ ਇੱਟਾਂ ਜਾ ਕੇ ਕਿਲ੍ਹਾ ਬਣਿਆ ਸੀ। ਚਮਿਆਰੀਆਂ ਗਈਆਂ ਹੇਠਾਂ? ਚਮਿਆਰੀਆਂ ਗਈਆਂ ਸੀ। ਅੱਛਾ ਸਿਆਲਕੋਟ ਕਿਲ੍ਹਾ ਬਣਾਇਆ? ਕਿਲ੍ਹਾ ਬਣਾਇਆ ਸੀ। ਸਹੀ ਦੀ ਗੱਲ। ਬਾਬੇ ਤੁਸੀਂ ਰਾਹ 'ਚ ਜਦੋਂ ਆਉਂਦੇ, ਰਾਹ 'ਚ ਕੋਈ ਵਾਕਿਆ ਤਾਂ ਨਹੀਂ ਹੋਇਆ ਤੁਹਾਡੇ ਨਾਲ ਜੋ ਕਾਫਲੇ ਦੇ ਨਾਲ ਆਉਂਦੇ ਰਹੇ, ਕੋਈ ਵਾਕਿਆ ਵੇਖਿਆ ਹੋਏ? ਕੋਈ ਕਾਫਲੇ ਜਦੋਂ ਆਏ ਉਦੋਂ ਤੁਹਾਨੂੰ ਦੱਸਿਆ ਨਾ ਵੀ ਲੱਖੋਵਾਲ ਆਏ ਤਾਂ ਸਾਨੂੰ ਜੱਸਾ ਪਿਆ ਰਾਹ ਦੇ ਵਿੱਚ ਆਣ ਕੇ। ਕੋਈ ਸਾਡਾ ਹੀ ਨਾਲੇ ਬੰਦੇ ਖਲੋ ਗਏ ਵੀ ਕੰਪ ਬਣਾ ਲੈਣੇ ਇੱਥੇ। ਉਹਦੇ ਕੰਪ ਦੇ ਵਿੱਚ ਨਾ ਟਰੱਕ ਡੀਕਦੇ ਸੀ ਵੀ ਟਰੱਕਾਂ 'ਤੇ ਜਾਵਾਂਗੇ। ਉਹ ਕੋਈ ਉੱਥੇ ਬਹਿ ਗਏ, ਉਹ ਥੋੜ੍ਹੇ ਬੰਦੇ ਉਹਨਾਂ ਕੰਪ ਕੁੰਪ ਕੋਈ ਨਹੀਂ ਦੇਖਿਆ, ਸਿੱਖਾਂ ਨੂੰ ਵੱਢ ਦਿੱਤੇ ਸਾਰੇ। ਤੁਸੀਂ ਉਦੋਂ ਕਿੱਥੇ ਸੀ? ਅਸੀਂ ਆਪਣੇ ਦਰਿਆ ਨੂੰ ਤੁਰੇ ਆਉਂਦੇ ਸਾਂ। ਨਹੀਂ ਜਦੋਂ ਹਮਲਾ ਹੋਇਆ ਤਾਂ ਤੁਹਾਡੇ ਕਾਫਲੇ 'ਤੇ ਹੋਇਆ ਸੀ ਹਮਲਾ? ਸਾਡੇ ਹਮਲਾ ਹੋਇਆ ਸਾਡੇ 'ਤੇ ਹੋਇਆ ਨਾ। ਉਹ ਜਿਹੜੇ ਨਾਲੇ ਖਲੋ ਗਏ ਸੀ ਨਾ, ਉਹ ਤੋਂ ਖਲੋ ਗਏ ਨਾ ਇੱਥੇ ਜੇ ਕੋਈ ਮੰਨ ਲਿਓ ਅਸੀਂ ਚਲੇ ਗਏ ਹੋਈਏ ਤਾਂ ਉਹ ਇੱਥੇ ਹੋਣ। ਉਹ ਮਗਰੋਂ ਥੋੜ੍ਹੇ ਬੰਦੇ ਸੀ ਵੀ ਟਰੱਕ ਆਉਂਦੇ ਨੇ, ਉਹਨਾਂ ਟਰੱਕਾਂ ਨੂੰ ਉਡੀਕਦੇ ਸੀ। ਪਿਛਲੇ ਜਿਹੜੇ ਡਿੱਕਣ ਡੇ ਉਹਨਾਂ 'ਤੇ ਹਮਲਾ ਕੀਤਾ? ਉਹਨਾਂ 'te ਹਮਲਾ ਕੀਤਾ ਵੀ ਅਸੀਂ ਟਰੱਕਾਂ ਦੇ ਬੈਗ ਲਓ ਸਾਡੇ ਮਰਿਆ। ਅਸੀਂ ਜਦੋਂ ਗਏ ਸਾਨੂੰ ਦੱਸਿਆ ਵੀ ਲੱਖੋਵਾਲ ਪਿੰਡ ਇੱਕ, ਉੱਥੇ ਰਾਹ ਤੁਰੇ ਜਾਂਦੇ, ਕਾਫਲਾ ਸਾਡਾ ਦੂਰ ਤੱਕ ਸੀ। ਉਹ ਸਿੱਖ ਆਏ ਨੱਠੇ, ਇਹਨਾਂ ਨੂੰ ਵੱਢਣੇ ਆ। ਅੱਗੋਂ ਤੈਨੂੰ ਪਤਾ ਇਹਨਾਂ ਕੋਲ ਹਥਿਆਰ ਹੈਗੇ ਸੀ, ਇਹਨਾਂ ਹੀ ਪਏ। ਇੱਕ ਸਿੱਖ ਆਉਂਦਾ ਅੱਗੇ ਭੰਗੜਾ ਪਾਉਂਦਾ, ਨੱਠਾ ਆਉਂਦਾ ਸੀ। ਇੱਕ ਨੇ ਮਾਰਿਆ ਤਲਵਾਰ ਅਸਰ ਲਾ ਕੇ, ਉਹ ਮਾਰਿਆ ਉਹਦਾ। ਬਾਕੀ ਜਿਹੜੇ ਉੱਥੇ ਪਛਾਣ ਮੁੜ ਕੇ ਪੇਟ ਵੱਢੀ ਜਾਂਦੇ ਨੇ। ਹਾਂਜੀ ਹੋਰ ਬਾਕੀ ਵੀ ਤੈਨੂੰ ਪਤਾ ਸਾਨੂੰ ਪੈਂਦੇ ਰਹੇ ਨੇ ਸਿੱਖ ਉੱਥੇ। ਜਦੋਂ ਦੱਸਿਆ ਵੀ ਜਦੋਂ ਗੋਲੀ ਚੱਲੀ ਆ। ਰਾਜ ਖਾਣਾ ਪੀਣਾ ਕਿੱਥੋਂ ਕਰਦੇ? ਖਾਣਾ ਪੀਣਾ ਆਟੇ ਛਾਟੇ ਕੋਲ ਵੱਢੇ ਸੀ। ਪਾਣੀ ਕਿੱਥੋਂ ਪੀਂਦੇ? ਖੂਹਾਂ ਵਿੱਚ ਦਿੰਦੇ? ਪਾਣੀ ਉੱਥੋਂ ਦਰਿਆ ਦਾ, ਖੂਹ ਵੀ ਹੈਗੇ ਸੀ ਨਾ ਲਾਗੇ ਲਾਗੇ ਹੈਗੇ ਦਰਿਆ ਦੇ, ਉੱਥੋਂ ਖੂਹਾਂ ਤੋਂ ਪਾਣੀ ਲਾਈਦਾ ਸੀ। ਆਹ ਹਿਸਾਬ ਸੀ। ਅਤੇ ਆਟਾ ਪਾਣੀ ਵਿਗਾੜਨਾ, ਰੁੱਖ ਰੱਖ ਬਾਲਣ ਬੁਲਣ ਉੱਥੋਂ ਵੱਢ ਰੁੱਕ ਲਿਆਉਣਾ। ਮੌਸਮ ਭਲਾ ਕਿਹੜਾ ਸੀ ਉਦੋਂ? ਮੌਸਮ ਭਾਦਰੋਂ। ਹੁਣ ਭਾਦਰਾਂ ਦੇ ਬਾਰਿਸ਼ਾਂ ਬੜੀਆਂ ਹੁੰਦੀਆਂ ਹਨ। ਅਸੀਂ ਸਾਰਿਆਂ ਮਗਰੋਂ ਨੇ ਸਾਰੇ ਲਾਗੇ ਜਾ ਕੇ ਸਾਰੇ ਨੱਠ ਗਏ ਸੀ। ਜਾਂ ਜਿਹੜੇ ਸਾਡੇ ਪਿੰਡ ਆਏ ਸੀ ਉਹ ਰਹੇ ਅਸੀਂ, ਅਤੇ ਜਾਂ ਅਸੀਂ ਸਾਂ। ਬਾਕੀ ਸਾਡੇ ਗੁੱਜਰਾਂ ਵਾਲੀ ਜਿਹਨੂੰ ਦੱਸਿਆ ਨਾ, ਉਹ ਵੀ ਸਾਡੇ ਅੱਗੋਂ 2-3 ਦਿਨ ਅੱਗੋਂ ਉੱਠ ਕੇ ਆ ਗਏ। ਲੰਘੇ ਉਹ ਵੀ ਨਹੀਂ, ਉਹ ਵੀ ਦਰਿਆ 'ਤੇ ਬੈਠੇ ਸੀ। ਉਹ ਪਰਸਨ ਸਾਡੇ ਤੋਂ ਹਟਵਾ ਸੀ।
ਤੇ ਕੋਈ 2-3 ਮਰਬੇ 2 ਮਰਬਾ ਹੀ ਲਾ ਲਾ ਤੂੰ ਉਹ ਪਤਨ ਦੇ ਅੱਛਾ ਬਜ਼ੁਰਗੋ, ਤੁਹਾਡੇ ਸਾਰੇ ਘਰ ਦੇ ਆ ਗਏ ਹਾਂ, ਕੋਈ ਦਰਿਆ ਨਹੀਂ ਜੀ? ਨਹੀਂ ਸਾਡੇ ਅੱਲਾ ਦੀ ਮਿਹਰਬਾਨੀ ਤੁਹਾਡੇ ਹੈ। ਖਾਨਦਾਨ ਦੇ ਵਿੱਚੋਂ ਨਹੀਂ ਕੋਈ ਸ਼ਹੀਦ ਹੋਇਆ? ਨਹੀਂ ਸਾਡੇ ਅੱਲਾ ਦੀ ਮੜੀ ਸਾਰੇ ਖਾਨਦਾਨ ਮਤਲਬ ਸਾਰੇ ਖਾਨਦਾਨ ਬਹੁਤ ਸਹੀ ਹੈ। ਅੱਛਾ ਅੱਛਾ। ਆਈ ਨਾ ਮਰ ਗਈ ਹੈ, ਸਾਡੀ ਚਾਚੀ ਸੀ ਉਹ ਫੌਤ ਹੋ ਗਈ ਸੀ। ਉਧਰ ਆਪਣੀ ਕੋਈ ਬੱਚੀ ਰਹੀ ਤੇ ਨਹੀਂ ਕੋਈ ਨਹੀਂ ਸਾਡਾ ਕੋਈ ਨਹੀਂ ਰਿਹਾ। ਤੁਹਾਡੇ ਪਿੰਡ ਦੀ ਰਹੀ ਹੋਈ ਹੈ ਕੋਈ? ਨਾ ਸਾਡੇ ਪਿੰਡ ਦੀ ਕੋਈ ਸਾਰੇ ਆ ਨਹੀਂ, ਗਏ ਅਸੀਂ ਸਾਰੇ ਜੀ ਆ ਗਏ। ਲਾਂਬਾ ਜਾਂਬਾ ਜਿਹੜੇ ਸੀ ਨਾ ਉਹ ਦੱਸਦੇ ਨੇ ਵੀ ਸਿੱਖਾਂ ਦੇ ਕਾਬੂ ਜਿਹੜੀਆਂ ਆਈਆਂ ਉਹ ਹੈ ਸੀ। ਅਸੀਂ ਸਾਡੇ ਪਿੰਡ ਦਾ ਅੱਲਾ ਦਾ ਸ਼ੁਕਰ ਆ, ਜਿਹੜੇ ਵੱਡੇ ਬੁੱਢੇ ਗਏ ਨੇ ਉੱਥੇ ਸ਼ਹੀਦ ਕਰ ਦਿੱਤੇ ਨੇ ਉਹਨਾਂ ਉਹ ਹੋਇਆ। ਬਾਕੀ ਹੋਰ ਤੁਹਾਡੇ ਪਿੰਡ ਸਾਰੇ ਦੇ ਕਿੰਨੇ ਕੁ ਟੋਟਲ ਉੱਥੇ ਸ਼ਹੀਦ ਰਾਜ ਹੋਏ ਹਨ ਪਤਾ ਆਉਂਦੇ ਤੱਕ? ਤੋੜ ਪਿੰਡ ਤੱਕ ਪਹੁੰਚਦਾ ਇੱਧਰ ਪਾਕਿਸਤਾਨ ਬਾਰਡਰ ਕ੍ਰਾਸ ਕਰਦੇ ਤੱਕ ਸਾਡੇ ਜੀ ਵਾਹਵਾ ਹੀ ਘਰ ਉਦੋਂ ਜਿਹੜੇ ਹੈਗੇ ਸੀ ਨਾ ਉੱਥੇ ਤਕਰੀਬਨ ਲਗਭਗ ਤਕਰੀਬਨ। ਤਜਰਬੇ ਨਾਲ ਦੱਸੋ। ਇੱਕ ਖਾਨੇ ਕੇ ਨਾਈ ਸੀ ਉਹ ਵੀ 5-6 ਜੀ ਉਹ ਵੀ ਬੜੀ ਚ ਸ਼ਬੀਰ ਸਿੰਘ ਸੀ ਮਾਸਟਰ, ਅੱਛਾ ਉਹਨਾਂ ਦੇ ਵੀ ਜਿੰਨੇ ਜੀ ਹੋਣਗੇ ਉਹ ਵੀ ਸਾਰੇ ਵੱਡੇ ਗਏ ਕਿਉਂ ਇਕੱਠੇ ਹੀ ਹੋਣੇ ਸੀ ਨਾ ਉਹਨਾਂ। ਹਾਂਜੀ ਤੇ ਬਾਕੀ ਜਿਹੜੇ ਸੀ ਨਾ ਇਹ ਰਜਪੂਤ ਅਸੀਂ ਨਾਲੇ ਜਿਹੜੇ ਤੈਨੂੰ ਦੱਸਿਆ ਵੀ ਟਰੱਕ ਡਿੱਗਦੇ ਸੀ ਉਹ ਜਿਹੜੇ ਕੋ ਹੋਣਗੇ 10-20 ਜੀ ਉਹ ਉੱਥੇ ਅਸੀਂ ਨਾਲੇ ਮਾਰ ਦਿੱਤੇ ਉਹਨਾਂ। ਯਾਨੀ ਇਹਦਾ ਮਤਲਬ ਕਿ 20-30 ਜੀ ਮਾਰੇ ਗਏ ਰਾਜ ਮਰ ਗਿਆ ਪਿੰਡ ਤੁਹਾਡੇ ਦੇ। ਤੇ ਬਾਕੀ ਜਿਹੜੇ ਅਸੀਂ ਕਾਫਲੇ ਨਾਲ ਆਏ ਨਾ ਕਾਫਲੇ ਦਾ ਸਾਡਾ ਕੋਈ ਨੁਕਸਾਨ ਨਹੀਂ ਆ, ਸਾਡੇ ਵੱਲ ਨਹੀਂ ਕੋਈ ਵੀ ਉੱਦਾਂ ਆਇਆ। ਆਉਂਦੇ ਰਹੇ ਨੇ ਨੱਠ ਜਾਂਦੇ ਨਠਾ ਦਿੰਦੇ ਰਹੇ ਨੇ। ਅੱਲਾ ਦਾ ਸ਼ੁਕਰ ਹੈ ਉਹ ਗੋਲੀ ਤੁਹਾਨੂੰ ਦੱਸਿਆ ਵੀ ਘੰਟਾ ਚੱਲੀ ਆ ਕਿ 2 ਘੰਟੇ ਚੱਲੀ ਜਿਹੜੀ ਉਹ ਬੜੀ ਗੋਲੀ ਉਹਨਾਂ ਅਸਲਾ ਚਲਾਇਆ। ਜੇ ਅਸਲਾ ਮੁੱਕ ਗਿਆ ਨਾ ਤੇ ਸਾਡੇ ਬੰਦੇ ਜਿਹੜੇ ਇੱਕ ਦੂਜੇ ਨੂੰ ਕਹੀ ਜਾਂਦੇ ਸੀ ਉਹ ਇਹ ਫੋਕਾ ਹੀ ਫੈਲਨੇ ਤੇ ਉਹ ਅਸੀਂ ਹੈ ਨੀਵੇਂ ਸਾਂ, ਉਹ ਗੋਲੀਆਂ ਉੱਚੇ ਸਾਂ ਜਿੱਦਾਂ ਹੈਗਾ ਜਾਮ ਨੂੰ ਇੰਨਾ ਸਾਂ ਉੱਚਾ ਲਾ ਜਾ ਤੂੰ ਜਿੰਨਾ ਲਾ ਲਾ। ਅੱਛਾ ਬਾਬੇ ਉਹ ਆਖਰੀ ਹੁਣ ਸਵਾਲ ਤੁਹਾਡੇ ਕੋਲ ਕਿ ਪਾਕਿਸਤਾਨ ਬਣਾਉਣ ਦੇ ਫਾਇਦੇ ਕੀ ਹੋਏ ਤੇ ਨੁਕਸਾਨ ਕੀ ਹੋਏ? ਤੁਸੀਂ ਕੁਰਬਾਨੀਆਂ ਦਿੱਤੀਆਂ ਨਾ, ਹਾਂਜੀ ਸਾਰਾ ਕੁਝ ਛੱਡ ਕੇ ਆਪਣਾ ਘਰ ਬਜ਼ੁਰਗ ਜਿੰਨੇ ਵੀ ਆਏ ਜੇ ਹਾਂਜੀ ਪਾਕਿਸਤਾਨ ਹਿਜਰਤ ਕਰਕੇ ਜਿੰਨੇ ਵੀ ਆਏ ਨੇ ਮੁਸਲਮਾਨ, ਹਾਂਜੀ ਇਹ ਪਾਕਿਸਤਾਨ ਬਣਾਉਣ ਦਾ ਕੋਈ ਫਾਇਦਾ ਕੀ ਹੋਇਆ ਤੇ ਨੁਕਸਾਨ ਕੀ ਹੋਏ ਨੇ? ਥੋੜਾ ਕੁ ਦੱਸੋ ਤੁਹਾਡੇ ਜ਼ਿਹਨ ਦੇ ਮੁਤਾਬਿਕ। ਫਾਇਦਾ ਸਾਡੇ ਜਿੰਨ ਦੇ ਮਜਾਬ ਦੇ ਸੀ ਵੀ ਫਾਇਦਾ ਤਾਂ ਬਾਬੇ ਨੇ ਚੰਗਾ ਕੀਤਾ ਹਾਂਜੀ ਵੀ ਚਲੋ ਪਾਕਿਸਤਾਨ ਬਣਾਉਣਾ ਮੁਸਲਮਾਨ ਇੱਕ ਬੰਨੇ ਹੋ ਗਏ। ਹਾਂਜੀ ਸਿੱਖ ਖੱਤਰੀ ਸਾਡੇ ਵਿੱਚੋਂ ਨਿਕਲ ਗਏ। ਹਾਂਜੀ ਪਰ ਅੱਗੋਂ ਇਹਨਾਂ ਤੈਨੂੰ ਪਤਾ ਹਵਲਾ ਦਫੜੀ ਪੈ ਗਈ ਲੋਕਾਂ ਨੂੰ, ਇਹ ਨਹੀਂ ਚੰਗੇ ਰਹਿੰਦੀ। ਸਾਡਾ ਮੁਲਕ ਜਿਹੜਾ ਪਾਕਿਸਤਾਨ ਬਹੁਤ ਅੱਛੀ ਜਗ੍ਹਾ ਹਾਂਜੀ ਤੇ ਆਹ ਹਿਸਾਬ ਸੀ ਤੇ ਹੋਰ ਗੱਲ ਕੋਈ ਨਹੀਂ ਗਈ। ਅੱਛਾ ਬਾਬੇ ਪਿੰਡ ਆਪਣੇ ਜਦੋਂ ਤੁਸੀਂ ਤੇ ਪਹੁੰਚ ਗਏ ਆਪਣੇ ਆ ਗਏ ਇੱਧਰ ਤੇ ਫਿਰ ਕੋਈ ਵਾਪਸ ਗਿਆ ਆਪਣੇ ਪਿੰਡ ਵੇਖਣ ਵਾਸਤੇ ਕੋਈ? ਹਾਂ ਦੇਖਣ ਗਏ ਸੀ। ਸਾਡਾ ਬਰਾਦਰੀ ਦਾ ਬੰਦਾ ਸੀ ਉਹਦੀ ਜ਼ਮੀਨ ਨਹੀਂ ਸੀ ਆਈ ਤੇ ਉਹ ਲੰਡੇ ਵਾਲਾ ਖੂਹ ਸੀ ਉੱਥੇ ਗਿਆ ਸੀ ਤੇ ਉੱਥੇ ਫਿਰ ਉਹਨੇ ਕਾਗਜ਼ ਕੁਰ ਉੱਥੇ ਬਣਵਾ ਕੇ ਆਉਂਦੇ ਸੀ। ਮਿਲੇ ਪਿੰਡ ਦੇ ਉਹਨੂੰ ਫਿਰ ਆਂਦਾ? ਹਾਂ ਪਿੰਡ ਉੱਥੇ ਮਿਲੇ ਨਹੀਂ ਉਂਝ ਪਿੰਡ ਦੇ ਜਿਹੜੇ ਨੂੰ ਕਾਗਜ਼ ਤੇ ਉਹਨੂੰ ਮਿਲ ਗਏ। ਪਿੰਡ ਵਾਲੇ ਜਿਹੜੇ ਸੀ ਉਦੋਂ ਹੀ ਕਰਨਾ ਸੀ। ਉਹ ਜਿਹੜੇ ਸਿੱਖ ਸੀ ਉਹਦੇ ਵਾਕਫ ਸੀ ਉਹ ਪੜ੍ਹਦਾ ਹੁੰਦਾ ਸੀ 10 ਜਮਾਤਾਂ ਪੜ੍ਹਿਆ ਸੀ। ਜਿਹੜੇ ਉਹਦੇ ਹੈਗੇ ਸੀ ਕਲਾਸ ਫੈਲੋ ਫਿਰ ਤੈਨੂੰ ਪਤਾ ਉਹਨਾਂ ਨੇ ਮਿਲੇ ਉਹਨਾਂ ਕਾਗਜ਼ ਕੁਗਜ਼ ਲੈ ਕੇ ਦਿੱਤੇ, ਸਾਰਾ ਕੰਮ ਕਰਾ ਕੇ ਦਿੱਤਾ। ਹਾਂ ਤੈਨੂੰ ਪਤਾ ਜਾਣਾ ਫਿਰ ਪਰਮਨੈਂਟ ਹੀ ਪੈਂਦਾ ਹੈ ਨਾ, ਦੇਖ ਲਿਖਾਇਆ ਨਾ ਉੱਦਾਂ ਨਹੀਂ ਨਾ ਬੰਦਾ ਜਾਂਦਾ। ਆਹ ਹਿਸਾਬ ਸੀ। ਹਾਂ ਤੇ ਬੜਾ ਅੱਲਾ ਦਾ ਸ਼ੁਕਰ ਆ। ਉਹ ਤੋਂ ਬਾਅਦ ਨਹੀਂ ਕੋਈ ਗਿਆ ਆਪਣੇ ਪਿੰਡ? ਬਾਅਦ ਕਈ ਲੋਕ ਜਾਂਦੇ ਹੋਣਗੇ ਪਰ ਸਾਡੇ ਪਿੰਡਾਂ 'ਤੇ ਕੋਈ ਨਹੀਂ ਗਿਆ। ਹਾਂ ਤੇ ਆਹੋ ਇੱਕ ਗਿਆ ਸੀ ਰਜਪੂਤ ਸੀ ਸਮਾਨ ਵਾਲੇ ਹੁੰਦੇ ਨੇ ਉਹ ਦੱਸਦੇ ਸੀ ਹੋ ਗਿਆ, ਮੈਨੂੰ ਨਹੀਂ ਮਿਲਿਆ ਉਹ ਦੱਸਦੇ ਉਹ ਹੋ ਗਿਆ ਉੱਥੇ। ਹਾਂ ਉਹ ਫੋਟੋ ਨਾ ਸਾਡੇ ਲਾਗੇ ਸਮਵਾਲੀਏ ਨੇ ਉਹਨਾਂ ਦੇ ਮਕਾਨ ਦੀ ਫੋਟੋ ਲਾ ਕੇ ਲਿਆਇਆ ਸੀ। ਹਾਂ ਸਾਨੂੰ ਹੁਣ ਪਤਾ ਨਹੀਂ ਉੱਥੇ ਕੀ ਬਣਿਆ, ਸਾਡੇ ਵਾਸਤੇ ਜਿਹੜਾ ਅਸੀਂ ਦੇਖ ਕੇ ਆਏ ਸਾਨੂੰ ਉਹੀ ਦਿਖਦਾ ਹੈ ਜੀ। ਹੁਣ ਪਤਾ ਨਹੀਂ ਕੀ ਬਣ ਗਿਆ। ਜਿੱਦਾਂ ਤੁਹਾਡਾ ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ? ਦਿਲ ਤੇ ਕਰਦਾ ਪਰ ਕਈ ਵਾਰ ਕੀ ਕਰਨਾ ਜਾ ਕੇ। ਹੁਣ ਨਾਜ਼ਰੀਨ ਮਜ਼ੀਦ ਵੀਡੀਓ ਵੇਖਣ ਵਾਸਤੇ 47 ਦੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਵੀ ਕਰੋ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਜੇ ਕਿਸੇ ਦਾ ਆਪਣੇ ਵੱਡਿਆਂ ਦਾ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ 'ਚ ਦੱਸੋ, ਅਸੀਂ ਜ਼ਰੂਰ ਇੰਟਰਵਿਊ ਕਰਾਂਗੇ ਤੇ ਪਿੰਡ ਵੀ ਤੁਹਾਨੂੰ ਵਿਖਾਵਾਂਗੇ। ਮਿਲਦੇ ਹਾਂ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।